हाँ जी, सब तो पहले तो जी साਰਿਆਂ ਨੂੰ अस्सलाम वालेकुम जी, सत श्री अकाल। ਕਿੱਦਾਂ ਜੀ ਸਾਰੇ ਵੀਰ? ਉਮੀਦ ਕਰਦਾ ਵੀ ਤੁਸੀਂ ਸਾਰੇ ਵਧੀਆ ਹੋਵੋਗੇ। ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੀ ਆ ਛੋਟੀ ਜੀ ਇੱਕ ਵੀਡੀਓ ਹੈਗੀ ਆ ਜ਼ੇਬੀ ਹੰਜਰਾ ਸਾਹਿਬ ਦੀ, ਉਹ ਦੇਖਦੇ ਆ, ਫਿਰ ਉਸ ਤੋਂ ਬਾਅਦ ਗੱਲ ਕਰਦੇ ਆ। ਰਾਣਾ ਸਾਹਿਬ, असानू के पता केड़ी मस्जिद ते के कलीसे ते केड़े मंदिर, असां मुहब्बत दी मीम कढ के ते हे नु दे के ते दाल ला के खुदाए अहमद दी हमद कीती। असां त पखुआं नु प्यार कीता, असां त जंगलां नु सीने लाया। असां वाह जी वाह। अच्छा, अगला सुनो। इब्तदा जो की है वो उर्दू से की थी शायद, जी। फिर आपने सराइकी को जफा डाल लिया, उर्दू को आप भूल गए। अच्छा, सारी गोची जुबान है, हमारे जंग का लहजा है पंजाबी का। अच्छा, इसको आप सराइकी नहीं कहते? मैं इसको पंजाब अपना जंगोची कहता हूँ ना। उन्होंने कहा जी मैं चंगोची कहना, मेरा पंजाबी जुबान का लहजा। अस्सलाम वालेकुम, मैं हाँ ज़ेबी हंजरा ते मैं इन्हां ते कोई थोड़ी जी गलबात करना चाहुंदा। गल पता की है, दानिश नकवी खुद कह रहा है कि मेरा लहजा चंगोची है पंजाबी जुबान का, मैं चंग तो हाँ। तो उहदे बावजूद इन्हां ने जो प्रोग्राम अपलोड किया, उहदियां शॉर्ट्स कढ़ के अपलोड कीतियां ने ते हैडिंग मोटी सारी दे के लिखिया, दानिश नकवी सराइकी शायरी ने शो लुट लिया। इस तरह की हैडिंग इन्हें अगे दिती है, जबकि वो प्रोग्राम के कह भी चुकिया कि मैं सराइकी नहीं, मैं पंजाबी हाँ तो मेरा चंगोची एक्सेंट है। मैं जनेह सलीम साहब तुहानू ये दसना चाहुंदा कि मैनू कोई कंट्रोवर्सी का चाह नहीं, तुहाडे उत्ते वीडियो पा के मैं मशहूर नहीं होना चाहता, क्योंकि मैं तुहाडे तो पहलां दा मशहूर हाँ। मेरे जाके तुसी चैनल फेसबुक, टिकटॉक, इंस्टाग्राम ते ट्विटर, यूट्यूब जाके वेख सकते हो। साढ़े 4 4U वाले तो मिलियन व्यूवरशिप वाले लत्थे हुए हैं, क्योंकि असी खालसान अपना मुकदमा लड़ रहे हैं। असी थोड़े वाकों लगाउड़ां वाले काम नहीं कर रहे। तेरे तो पहलां भी एक चौधरी बन के इत्थे बहिंदा हुंदा सी ते इहो जिहियां खच्चां वो मारदा सी ਜਿਹੋ ਜਿਹੀਆਂ ਖੱਚਾਂ ਤੂੰ ਮਾਰ ਰਿਹਾ। ਉਹ ਵੀ ਉਕਾੜੇ ਦਾ ਸੀ, ਤੂੰ ਵੀ ਉਕਾੜੇ ਦਾ। ਇੱਕ ਬੇਸਿਕਲੀ ਪ੍ਰੋਪਰ ਇੱਕ ਪੇਂਡੂ ਵਸੇਬ ਦੇ ਬੰਦੇ ਹੋ ਕੇ ਔਰ ਤੁਹਾਡੇ ਨਾਲ ਮਿਲਦਾ ਜੁਲਦਾ ਐਕਸੈਂਟ ਲਹਿਜਾ ਦਾਨਿਸ਼ ਨਕਵੀ ਬੋਲ ਰਿਹਾ, ਜਾਂ ਪਹਿਲਾਂ ਲੋਕ ਇੱਥੇ ਆਉਂਦੇ ਸੀ ਉਹ ਬੋਲਦੇ ਹੁੰਦੇ ਸੀ। ਉਹਦੇ ਬਾਵਜੂਦ ਤੁਸੀਂ ਮੋਟੀਆਂ ਹੈਡਿੰਗ ਕੈਪਸ਼ਨ ਤੇ ਆਪਣੇ ਮੂੰਹ ਬੋਲ ਕੇ ਇਹ ਕਹਿਣਾ ਕਿ ਇਹ ਸਰਾਇਕੀ ਹੈ। ਫਿਰ ਜ਼ਹੂਰ ਲਵਾਰ ਨੇ ਸਪੈਸ਼ਲੀ ਵੀਡੀਓ ਪਾ ਕੇ ਵੀ ਦੱਸਿਆ ਕਿ ਮੈਂ ਸਰਾਇਕੀ ਦਾ ਨਹੀਂ, ਮੈਂ ਪੰਜਾਬੀ ਦਾ ਸ਼ਾਇਰ ਹਾਂ। ਤੁਸੀਂ ਪਿੱਛੋਂ ਕਿਸ ਏਜੰਡੇ ਤੇ ਕੰਮ ਕਰ ਰਹੇ ਹੋ, ਸਾਨੂੰ ਤੁਹਾਡੀ ਸਮਝ ਨਹੀਂ ਆ ਰਹੀ। ਗੱਲ ਇਹ ਨਾ ਕਿ ਸਿਆਣੇ ਕਹਿੰਦੇ ਨੇ ਕਿ ਸੁਣ ਮਾਂ ਮੇਰੀ ਦੀ ਬੋਲੀਏ, ਸਾਨੂੰ ਹਾਕਮ ਲੱਭੇ ਕੂੜ, ਤੇਰੀ ਰਾਹ ਡੱਕੀ ਮਦਰਸਿਓਂ, ਸਾਡੀ ਜਿੱਬ ਨੂੰ ਦਿੱਤਾ ਨੂੜ। ਤੇ ਅਗਲੀ ਲਾਈਨ ਤੁਹਾਡੇ ਵਰਗਿਆਂ ਵਾਸਤੇ ਕਹੀ ਸੀ ਕਿ ਸੁਣ ਮਾਂ ਮੇਰੀ ਦੀ ਬੋਲੀਏ, ਇਹ ਲੇਖੋਂ ਨਿਕਲੇ ਸੂਲ, ਅਸੀਂ ਲਿਖੀਏ ਤੇਰੀਆਂ ਤਖਤੀਆਂ, ਤੈਨੂੰ ਪੜ੍ਹੀਏ ਵਿੱਚ ਸਕੂਲ। ਮਾਂ ਬੋਲੀ ਦੇ ਲੇਖਾਂ ਦੇ ਵਿੱਚ ਤੁਹਾਡੇ ਵਰਗੇ ਗੰਦੇ ਪੁੱਤਰਾਂ ਦੀ ਜਿਹੜੀ ਸੂਲ ਵੱਜੀ ਹੋਈ ਹੈ ਨਾ, ਉਹ ਨਹੀਂ ਨਿਕਲਦੀ ਪਈ। ਉਹ ਲੇਖੋਂ ਨਿਕਲੇਗੀ ਤਾਂ ਸਾਡੀ ਬੋਲੀ ਦੀ ਥੋੜ੍ਹੀ ਜਿਹੀ ਤਰੱਕੀ ਕਰੇਗੀ। ਮੇਰੀ ਆਹ ਵੀਡੀਓ ਵੇਖੋ, ਇੱਕ ਮੈਂ ਪਹਿਲੇ ਵੀ ਬਣਾਈ ਸੀ। ਅੱਜ ਇੱਕ ਚੀਜ਼ ਦੀ ਬੜੀ ਖੁਸ਼ੀ ਹੁੰਦੀ ਆ ਕਿ ਕਈ ਸਾਰੇ ਪੰਜਾਬੀ ਚੈਨਲ ਸ਼ੁਰੂ ਹੋ ਗਏ ਨੇ ਜੋ ਪੰਜਾਬੀ ਵਿੱਚ ਗੱਲਬਾਤ ਕਰਦੇ ਨੇ, ਪੋਡਕਾਸਟ ਕਰਦੇ ਨੇ, ਖਬਰਾਂ ਦਿੰਦੇ ਨੇ, ਜਾਂ 4G ਬਹਿ ਕੇ ਵਿਚਾਰ ਵਟਾਂਦਰਾ ਕਰਦੇ ਨੇ। ਅਸੀਂ ਅੱਜ ਤੋਂ 2-4 ਸਾਲ ਪਿੱਛੇ ਨਜ਼ਰ ਮਾਰਨੇ ਆ ਤਾਂ ਸਾਨੂੰ ਕੋਈ ਵੀ ਵੱਡਾ ਪੰਜਾਬੀ ਚੈਨਲ ਨਜ਼ਰ ਨਹੀਂ ਸੀ ਆਉਂਦਾ। ਅੱਜ ਸਮੇਂ ਦੀ ਲੋੜ ਹੈ, ਚੰਗਾ ਹੋਇਆ ਇਹ ਸ਼ੁਰੂ ਹੋ ਗਿਆ। ਇਹਨਾਂ ਸਾਰੇ ਵੀਰਾਂ ਅੱਗੇ ਮੈਂ ਇੱਕ ਰਿਕੁਐਸਟ ਕਰਨਾ ਚਾਹੁੰਦਾ ਕਿ ਪੰਜਾਬੀ ਲਈ ਕਿੰਨੇ ਕੁ ਲੋਕ ਬੋਲ ਰਹੇ ਨੇ। ਸਾਨੂੰ ਅਗਰ 4G ਸੁਣਦੇ ਨੇ, ਸਾਡਾ ਹੱਕ ਬਣਦਾ ਕਿ ਅਸੀਂ ਪੰਜਾਬੀ ਤੋਂ ਰੋਟੀ ਸੇਕਣ ਦੇ ਨਾਲ ਨਾਲ ਪੰਜਾਬੀ ਲਈ ਬੋਲੀਏ। ਸਾਨੂੰ 2 ਕੰਮ ਕਰਨੇ ਪੈਣੇ ਨੇ, ਪੰਜਾਬ ਦਾ ਮੁਕੱਦਮਾ ਲੜਨਾ ਪੈਣਾ, ਦੂਜਾ ਪੰਜਾਬੀ ਬੋਲੀ ਦਾ ਮੁਕੱਦਮਾ ਲੜਨਾ ਪੈਣਾ। ਪੰਜਾਬ ਦੀ ਜਿਹੜੀ ਇੰਤਕਾਮੀ ਵੰਡ ਕੀਤੀ ਜਾ ਰਹੀ ਹੈ, ਮੁਲਤਾਨ ਦੇ ਏਰੀਆ ਵਿੱਚੋਂ ਕੱਢਿਆ ਜਾ ਰਿਹਾ, ਇਹਦੀ ਵੰਡ ਨਹੀਂ ਹੋਣ ਦਿਆਂਗੇ। ਅਸੀਂ ਜੁਗਰਾਫੀ ਹੱਦਾਂ ਦੀ ਹਿਫਾਜ਼ਤ ਕਰਾਂਗੇ। ਪੰਜਾਬ ਇੱਕ ਹੈ, ਪੰਜਾਬ ਇੱਕ ਹੀ ਰਹੇਗਾ। ਔਰ ਸਾਨੂੰ ਹਰ ਬੰਦੇ ਨੂੰ ਜਿਹਨੂੰ 4G ਸੁਣਦੇ ਨੇ ਇੱਕ ਅਦਾਰਾ ਬਣ ਕੇ ਕੰਮ ਕਰਨਾ ਪਏਗਾ। ਜਿਸ ਤਰ੍ਹਾਂ ਜਨੂਬੀ ਸਿੰਧ ਨਹੀਂ ਹੈ, ਜਨੂਬੀ ਬਲੋਚਿਸਤਾਨ ਨਹੀਂ ਹੈ, ਜਨੂਬੀ KPK ਨਹੀਂ ਹੈ, ਇਸੇ ਤਰ੍ਹਾਂ ਜਨੂਬੀ ਪੰਜਾਬ ਵੀ ਨਹੀਂ ਹੈ। ਪੰਜਾਬ ਇੱਕ ਹੈ ਔਰ ਪੰਜਾਬ ਨੂੰ ਅਸੀਂ ਇੱਕ ਹੀ ਕਵਾਂਗੇ। ਅਸੀਂ ਵੰਡ ਵਾਲੀ ਬੁਨਿਆਦ ਇਹਦੇ ਵਿੱਚ ਨਹੀਂ ਰੱਖਣੀ। ਅਸੀਂ ਇਹਦੇ ਤੋਂ ਮਫਾਦ ਲੈ ਰਹੇ ਹਾਂ, ਪੰਜਾਬ ਤੋਂ, ਪੰਜਾਬੀ ਤੋਂ ਇਹਨੂੰ ਵੇਚ ਰਹੇ ਹਾਂ, ਤਾਂ ਸਾਡਾ ਕੰਮ ਬਣਦਾ ਕਿ ਅਸੀਂ ਇਹਨੂੰ ਮਫਾਦ ਦਈਏ ਵੀ, ਇਹਦੀ ਹਿਫਾਜ਼ਤ ਵੀ ਕਰੀਏ। ਸਮੇਂ ਸਮੇਂ 'ਤੇ ਬੋਲਦੇ ਵੀ ਰਹੀਦਾ। ਅਤੇ ਰੀਸੈਂਟਲੀ ਮੈਂ ਵੀਡੀਓ ਪਾਈ, ਕਿਉਂਕਿ 2018-19 ਦੇ ਵਿੱਚ ਜਦੋਂ ਮੈਂ ਪੰਜਾਬੀਅਤ ਲਈ ਬੋਲਣਾ ਸ਼ੁਰੂ ਕੀਤਾ ਤਾਂ ਮੈਨੂੰ ਬੜੀ ਹੇਟ ਮਿਲੀ, ਮੈਨੂੰ ਬੜੀਆਂ ਗਾਲਾਂ ਪਈਆਂ। ਲੋਕਾਂ ਨੇ ਕਹਿਣਾ ਸਿੱਖਾਂ ਦੀ ਬੋਲੀ ਦੀ ਪ੍ਰਮੋਸ਼ਨ ਕਰ ਰਿਹਾ, ਲੋਕਾਂ ਨੇ ਕਹਿਣਾ ਸਿੱਖੀ ਕਲਚਰ ਦੀ ਪ੍ਰਮੋਸ਼ਨ ਕਰ ਰਿਹਾ, ਲੋਕਾਂ ਨੇ ਕਹਿਣਾ ਇਹ ਸਿੱਖ ਹੋ ਗਿਆ, ਫਲਾਣਾ ਹੋ ਗਿਆ, ਟਮਕਾਣਾ ਹੋ ਗਿਆ। ਜੋ ਤਰਬੀਅਤ ਤਲੀਮ ਸਾਨੂੰ ਘਰਾਂ 'ਚੋਂ, ਸਕੂਲਾਂ 'ਚੋਂ, ਸੱਥਾਂ ਤੋਂ, ਮੈਂਬਰਾਂ ਤੋਂ ਮਿਲੀ ਆ, ਅਸੀਂ ਉਹੀ ਸਾਡੇ ਜ਼ੁਬਾਨਾਂ ਉੱਤੇ ਆਉਂਦੀ ਤੇ ਅਸੀਂ ਅੱਗੇ ਬੋਲਦੇ ਰਹਿੰਦੇ ਹਾਂ। ਲੇਕਿਨ ਫ਼ਰਕ ਨਹੀਂ ਪਿਆ, ਬੋਲਦੇ ਆਏ ਹਾਂ, ਕੰਮ ਕਰਦੇ ਆਏ ਹਾਂ, ਆਪਣਾ ਮੁਕੱਦਮਾ ਰੱਖਦੇ ਆਏ ਹਾਂ। ਕੋਈ ਹੋਰ ਚੈਨਲ, ਕੋਈ ਹੋਰ ਕੁਛ ਨਹੀਂ ਸੀ। ਜਦੋਂ ਪੰਜਾਬੀਅਤ ਦੀ ਤਗੜੇ ਲੈਵਲ 'ਤੇ ਪ੍ਰਮੋਸ਼ਨ ਹੋਈ, ਚੜ੍ਹਦੇ ਪੰਜਾਬ ਦੀ ਫਿਲਮ ਇੰਡਸਟਰੀ ਵੱਲੋਂ, ਤੁਸੀਂ ਵੇਖ ਲਓ ਅੱਜ ਵੀ ਟਿਕਟੋਕ 'ਤੇ ਜਾਂ ਅਦਰ ਪਲੇਟਫਾਰਮ 'ਤੇ ਪੰਜਾਬੀ ਗਾਣੇ ਹੀ ਟਰੈਂਡਿੰਗ ਦੇ ਵਿੱਚ ਰਹਿੰਦੇ ਨੇ। ਤਾਂ ਉਦੋਂ ਸਾਡੇ ਵਾਲਿਆਂ ਨੂੰ ਲੱਗਾ ਕਿ ਇਹਦੇ ਵਿੱਚ ਰੋਟੀ ਹੈਗੀ ਹੈ।
ਤੇ ਅਸੀਂ ਉਹ ਕੰਮ ਸ਼ੁਰੂ ਕਰ ਲਿਆ। ਜੀ ਸਦਕੇ ਚੰਗਾ ਕੀਤਾ, ਕੰਮ ਸ਼ੁਰੂ ਕਰ ਲਿਆ। ਤਾਂ ਮੈਂ ਵੀਡੀਓ ਪਾ ਕੇ ਵੀ ਇਹੀ ਕਿਹਾ ਸੀ ਕਿ ਤੁਸੀਂ ਪੰਜਾਬੀਅਤ ਲਈ ਬੋਲ ਰਹੇ ਹੋ, ਪੰਜਾਬੀ ਬੋਲ ਰਹੇ ਹੋ ਆਪਣੇ ਪ੍ਰੋਗਰਾਮਾਂ ਦੇ ਵਿੱਚ, ਇਹ ਜ਼ਰੂਰੀ ਨਹੀਂ, ਜ਼ਰੂਰੀ ਹੈ ਕਿ ਤੁਸੀਂ ਪੰਜਾਬੀਅਤ ਲਈ ਕਿੰਨਾ ਬੋਲ ਰਹੇ ਹੋ। ਠੀਕ ਹੈ, ਤੁਸੀਂ ਇਹਦੇ ਮੁਕੱਦਮੇ ਨੂੰ ਕਿੰਨਾ ਸਮਝ ਰਹੇ ਹੋ, ਇਹਦੀ ਬੋਲੀ ਨੂੰ ਕਿੰਨਾ ਸਮਝ ਰਹੇ ਹੋ, ਤੁਹਾਡੇ ਕੋਲ ਇਹਦੇ ਬਾਰੇ ਜਾਣਕਾਰੀ ਕਿੰਨੀ ਕੁ ਹੈ, ਤੁਸੀਂ ਉਹਨੂੰ ਪਿਆਰ ਕਿੰਨਾ ਕੁ ਕਰਦੇ ਹੋ, ਇਹ ਚੀਜ਼ ਫ਼ਰਕ ਪਾਉਂਦੀ ਹੈ। ਚੈਨਲ ਸ਼ੁਰੂ ਕਰਨ ਨਾਲ ਕੋਈ ਫ਼ਰਕ ਨਹੀਂ ਪਾਉਂਦੀ। ਖੁਸ਼ੀ ਦੀ ਗੱਲ ਹੈ ਕਿ ਲੋਕਾਂ ਨੇ ਬੋਲਣਾ ਸ਼ੁਰੂ ਕੀਤਾ, ਲੇਕਿਨ ਸਾਨੂੰ ਇਹ ਬਿਲਕੁਲ ਨਹੀਂ ਸੀ ਪਤਾ ਕਿ ਤੁਹਾਡਾ ਪਿੱਛੋਂ ਏਜੰਡਾ ਕੀ ਹੈ। ਤੁਸੀਂ ਏਜੰਡਾ ਕੀ ਲੈ ਕੇ ਆਏ ਹੋ ਕਿ ਪੰਜਾਬ ਨੂੰ ਤੋੜਨਾ, ਪੰਜਾਬੀ ਬੋਲੀ ਨੂੰ ਤੋੜਨਾ, ਇਹਦੇ ਲਹਿਜਿਆਂ ਨੂੰ ਵੱਖਰੀਆਂ ਜ਼ਬਾਨਾਂ ਦਰਸਾਉਣਾ, ਫਿਰ ਉਹਨੂੰ ਲੋਕਾਂ ਦੇ ਵਿੱਚ ਪ੍ਰਚਾਰਨਾ, ਲੋਕਾਈ ਦੇ ਵਿੱਚ ਉਹਦੀ ਵੱਡੇ ਪੱਧਰ 'ਤੇ ਜਿਹੜੀ ਗੱਲ ਕਰਨੀ ਤਾਂ ਕਿ ਲੋਕਾਂ ਦੇ ਵਿੱਚ ਉਹ ਜਾਵੇ, ਔਰ ਹਰ ਐਕਸੈਂਟ ਨੂੰ ਤੁਸੀਂ ਸਰਾਇਕੀ ਦੇ ਨਾਲ, ਪਟੁਹਾਰੀ ਦੇ ਨਾਲ, ਹਿੰਦਕੋ ਦੇ ਨਾਲ ਜੋੜਨਾ, ਤੇ ਮੁੜ ਕੇ ਕੱਲ੍ਹ ਨੂੰ ਉਹ ਤਨਜ਼ੀਮਾਂ ਉੱਠਣ, ਲਹਿਰਾਂ ਉੱਠਣ ਤੇ ਬੋਲੀ ਦੇ ਆਧਾਰ 'ਤੇ ਵੱਖਰੇ ਸੂਬੇ ਮੰਗਣ ਤੇ ਪੰਜਾਬ ਦੀ ਵੰਡ ਹੋਵੇ, ਜਿਵੇਂ ਹਰਿਆਣੇ ਹਿਮਾਚਲ ਦੀ ਹੋਈ ਹੈ। ਬੇਸਿਕਲੀ ਤੁਹਾਡੇ ਕੋਲ ਤਾਂ ਪੰਜਾਬ ਦਾ ਮੁਕੱਦਮਾ ਹੀ ਨਹੀਂ ਹੈ। ਮੈਂ ਇਹ ਗੱਲ ਵੀ ਕੀਤੀ ਸੀ ਕਿ ਤੁਸੀਂ ਪੰਜਾਬੀ ਦੇ ਸਿਰ ਤੋਂ ਰੋਟੀ ਕਮਾ ਰਹੇ ਹੋ, ਤਾਂ ਤੁਹਾਨੂੰ ਇਹਦਾ ਮੁਕੱਦਮਾ ਸਮਝ ਕੇ ਪੰਜਾਬ ਦੀ ਸਲਾਮਤੀ ਵਾਸਤੇ, ਪੰਜਾਬ ਦੀਆਂ ਜੁਗਰਾਫੀ ਹੱਦਾਂ ਵਾਸਤੇ, ਪੰਜਾਬ ਦੀ ਬੋਲੀ ਵਾਸਤੇ, ਪੰਜਾਬ ਦੇ ਕਿਸਾਨ ਵਾਸਤੇ, ਪੰਜਾਬ ਦੇ ਯੋਧਿਆਂ ਵਾਸਤੇ, ਪੰਜਾਬ ਦੇ ਹੀਰੋਜ਼ ਵਾਸਤੇ, ਤੁਹਾਨੂੰ ਪੰਜਾਬ ਦੇ ਇਤਿਹਾਸ ਵਾਸਤੇ ਬੋਲਣਾ ਪਊਗਾ। ਲੇਕਿਨ ਤੁਸੀਂ ਉਹਦੇ 'ਤੇ ਨਹੀਂ ਬੋਲ ਰਹੇ, ਤੁਸੀਂ ਬਲਕਿ ਖੁੰਡੀ ਛੁਰੀ ਲੈ ਕੇ ਤੇ ਇਹਦੇ 'ਤੇ ਚਲਾ ਰਹੇ ਹੋ। ਇੱਕ ਹੋਰ ਬੀਬੀ ਆਕਾਸ਼ਾ ਗੁੱਲ ਸਾਹਿਬ, ਉਹ ਵੀ ਇਸੇ ਲਾਈਨ 'ਤੇ ਤੁਰੀ ਹੋਈ ਹੈ। ਜਦੋਂ ਤੁਹਾਡੇ ਕੋਲ ਨੌਲੇਜ ਨਹੀਂ ਆ, ਤੁਹਾਨੂੰ ਪਤਾ ਨਹੀਂ ਆ, ਤੁਸੀਂ ਸਟੱਡੀ ਕਰ ਲਓ, ਪੜ੍ਹ ਲਓ। ਪੰਜਾਬੀ ਜ਼ਬਾਨ ਦੇ 32 ਐਕਸੈਂਟ ਨੇ, ਤੁਹਾਨੂੰ ਇਸ ਚੀਜ਼ ਦਾ ਪਤਾ। ਵੱਡੇ ਐਕਸੈਂਟ ਕਿਹੜੇ ਨੇ ਉਹਨਾਂ ਦਾ ਨਾਂ ਤੁਹਾਨੂੰ ਪਤਾ। ਪੰਜਾਬੀ ਜ਼ਬਾਨ ਦਾ ਮਰਕਜ਼ੀ ਲਹਿਜਾ ਕਿਹੜਾ, ਤੁਹਾਨੂੰ ਉਹਦਾ ਪਤਾ। ਪੰਜਾਬੀ ਜ਼ਬਾਨ ਦਾ ਕਲਾਸੀਕਲ ਲਹਿਜਾ ਕਿਹੜਾ, ਤੁਹਾਨੂੰ ਉਹਦਾ ਪਤਾ। ਬਿਲਕੁਲ ਵੀ ਨਹੀਂ ਪਤਾ। ਤੁਹਾਨੂੰ ਪੰਜਾਬ ਦੀ ਹਿਸਟਰੀ ਬਾਰੇ ਨਹੀਂ ਪਤਾ। ਬਹਿ ਕੇ ਚੌੜੇ ਹੋ ਕੇ 2 ਟਕੇ ਦਾ ਟਾਈ ਕੋਟ ਲਾ ਕੇ ਤੁਸੀਂ ਆਪਣੇ ਆਪ ਨੂੰ ਪੰਜਾਬੀ ਕਹਿੰਦੇ ਹੋ, ਤਾਂ ਰੀਪ੍ਰਜੈਂਟ ਕਰਦੇ ਹੋ ਪੰਜਾਬੀਅਤ ਨੂੰ, ਤੇ ਸਾਡੇ 12-14 ਕਰੋੜ ਦੇ ਨੁਮਾਇੰਦੇ ਬਣ ਕੇ ਤੁਸੀਂ ਉੱਥੇ ਗੱਲਾਂ ਕਰਦੇ ਹੋ ਪੰਜਾਬੀਅਤ ਦੀਆਂ ਤੇ ਪੰਜਾਬੀ ਵਿੱਚ। ਇਹ ਪੰਜਾਬੀ ਦੀ ਸੇਵਾ ਹੋ ਰਹੀ ਹੈ, ਇਹ ਪੰਜਾਬੀ ਦੀ ਪ੍ਰਮੋਸ਼ਨ ਹੋ ਰਹੀ ਹੈ, ਬਲਕਿ ਤੁਸੀਂ ਤਾਂ ਪੰਜਾਬੀ ਨੂੰ ਡਜ਼ ਲਾ ਰਹੇ ਹੋ। ਤੁਸੀਂ ਤਾਂ ਲੇਖਾਂ ਦੇ ਵਿੱਚ ਮਾਂ ਬੋਲੀ ਦੇ ਉਹ ਅਸੂਲ ਕਿ ਜਿਹਨੇ ਇਹਨੂੰ ਤੋੜਨਾ। ਖੁਦਾ ਦਿਓ ਬੰਦਿਓ, ਕੋਈ ਸ਼ਰਮ ਕਰੋ, ਕੋਈ ਹਯਾ ਕਰੋ। ਮੈਂ ਇੱਥੇ ਜਟਕੇ ਵਸੇਬ ਦੇ ਵਿੱਚ ਰਹਿਣਾ, ਮੇਰਾ ਰਾਵੀ ਬੈਲਟ ਹੈ। ਮੈਂ ਹੁਣ ਲੈ ਜਾ, ਮੈਂ ਹੁਣ ਤੇਰੇ ਨਾਲ ਜਟਕੀਆਂ 'ਚ ਗੱਲ ਕਰਨਾ। ਭਲਾ ਹੁਣ ਤੂੰ ਮੈਨੂੰ ਆਖੋ ਕਿ ਆ ਸਰਾਇਕੀ ਬੁਲਾਉਂਦਾ ਪਿਆ, ਮੈਨੂੰ ਦੱਸ ਖਾਂ ਇੰਜੇ ਸੁਣਿਆ ਨਾ ਹੁੰਦਾ। ਤੁਹਾਡੀ ਮੱਤ ਗਈ ਹੈ ਵੱਗ, ਤੁਹਾਡੀ ਮੱਤ ਸੈੱਟ ਹੋਣੀ ਹੈ ਡੰਗੋਰਿਆਂ ਨਾਲ, ਉਂਝ ਤੁਹਾਨੂੰ ਅਕਲ ਕੋਈ ਨਹੀਂ ਆਉਣੀ। ਇਹ ਹੁਣ ਮੈਂ ਜਿਹੜਾ ਲਹਿਜਾ ਬੋਲਿਆ, ਇਹਨੂੰ ਤੂੰ ਕਹਿ ਦੇ ਖਾਂ ਇਹ ਵੀ ਸਰਾਇਕੀ, ਇਹ ਉਹੀ ਹੈ ਜਿਹੜਾ ਝੰਕਦਾ ਜਟਕੇ ਵਸੇਬ ਦਾ ਤੇ ਰਾਏ ਅਹਿਮਦ ਖਾਨ ਖਰਲ ਦੀ ਬਾਰ ਦਾ ਲਹਿਜਾ। ਤੁਹਾਨੂੰ ਜਦੋਂ ਪਤਾ ਹੀ ਨਹੀਂ, ਤੁਸੀਂ ਮਿਸ ਇਨਫੋਰਮੇਸ਼ਨ ਲੋਕਾਂ ਨੂੰ ਦੇ ਰਹੇ ਹੋ। ਕੁਝ ਸ਼ਰਮ ਕਰੋ, ਕੁਝ ਹਯਾ ਕਰੋ। ਤੁਸੀਂ ਅਖੀਰ ਡੰਡ ਲਾ ਛੱਡੀ ਹੋਈ ਹੈ ਇਹਦੀ, ਔਰ ਤੁਹਾਨੂੰ ਵੇਖ ਕੇ ਲੋਕ ਜਿਹੜੇ ਨੇ ਉਹ ਇਸ ਚੀਜ਼ 'ਤੇ ਆਉਂਦੇ ਨੇ। ਔਰ ਇੱਕ ਤੁਹਾਨੂੰ ਮੈਂ ਹੋਰ ਦੱਸ ਦਿਆਂ, 1962 ਤੋਂ ਪਹਿਲਾਂ ਸਰਾਇਕੀ ਨਾਂ, ਮੈਂ ਲਹਿਜੇ ਦੀ ਗੱਲ ਨਹੀਂ ਕਰ ਰਿਹਾ, ਮੁਲਤਾਨੀ, ਰਿਆਸਤੀ, ਭੋਲਪੁਰੀ, ਡੇਰਵੀ। 1962 ਤੋਂ ਪਹਿਲਾਂ ਇਹ ਮੁਲਤਾਨੀ ਸੀ, ਰਿਆਸਤੀ ਲਹਿਜੇ ਸੀ, ਇਹ ਡੇਰਵੀ ਸੀ ਜਾਂ ਚੋਲਸਤਨ। ਬਾਅਦ ਦੇ ਵਿੱਚ ਇਹ ਇੱਕ ਨਾਂ ਮਿਲ ਗਿਆ ਇਹਨੂੰ ਸਰਾਇਕੀ, ਜਿਹੜੀ ਕਿ ਇੱਕ ਸਿੰਧ ਦਾ ਐਕਸੈਂਟ ਕਹਿ ਸਕਦੇ ਹੋ ਤੁਸੀਂ, ਸਿੰਧੀ ਜ਼ਬਾਨ ਦਾ। ਉਹਨੂੰ ਮੁੜ ਕੇ ਇੰਨਾ ਜ਼ਿਆਦਾ ਇੱਕ ਝੂਠ ਨੂੰ ਬਾਰ-ਬਾਰ ਬੋਲਿਆ ਗਿਆ ਕਿ ਉਹ ਸੱਚ ਲੱਗਣ ਲੱਗ ਪਿਆ। ਅੱਜ ਸੱਚ ਲੱਗਣ ਲੱਗ ਪਿਆ, ਅੱਜ ਲਹਿਰਾਂ ਉੱਠ ਪਈਆਂ। ਅੱਜ ਕਿਸੇ ਸਰਾਇਕੀ ਨੂੰ ਕਹਿ ਕੇ ਤਾਂ ਵੇਖ ਕੇ ਤੂੰ ਸਰਾਇਕੀ ਨਹੀਂ, ਤੂੰ ਪੰਜਾਬੀ ਆ, ਉਹ ਤੁਹਾਨੂੰ ਮਾਰਨ ਤੱਕ ਜਾਊਗਾ ਅੱਗੋਂ। ਹੈਂ, ਇਹ ਕਿੱਥੋਂ ਹੋਈਆਂ ਨੇ ਚੀਜ਼ਾਂ? ਤੁਹਾਡੇ ਵਰਗੇ ਬੰਦਿਆਂ ਨੇ ਇਸ ਚੀਜ਼ ਦਾ ਪ੍ਰਚਾਰ ਕਰ ਕਰਕੇ ਪੰਜਾਬੀਅਤ ਨੂੰ ਅੱਜ ਤੁਸੀਂ ਤੋੜਨ ਦੇ ਕਿਨਾਰੇ ਖਲੋਤੇ ਹੋਏ ਹੋ। ਜੇ ਤੁਸੀਂ ਪੰਜਾਬੀਅਤ ਦਾ ਮੁਕੱਦਮਾ ਹੀ ਨਹੀਂ ਲੜ ਸਕਦੇ, ਪੰਜਾਬੀਅਤ ਦੇ ਮੁਕੱਦਮੇ ਲਈ ਬੋਲ ਹੀ ਨਹੀਂ ਸਕਦੇ, ਫਿਰ ਤੁਹਾਨੂੰ ਇਹਦੇ ਤੋਂ ਟੁੱਕਰ ਕਮਾਉਣ ਦਾ, ਟੁੱਕਰ ਸੇਕਣ ਦਾ ਵੀ ਤੁਹਾਡਾ ਹੱਕ ਨਹੀਂ ਬਣਦਾ। ਤੁਹਾਡੇ ਵਰਗੇ ਟੁੱਚੇ ਪ੍ਰੋਗਰਾਮਾਂ ਦੇ ਵਿੱਚ ਕੋਈ ਸਿਆਣਾ ਬੰਦਾ ਮੈਂ ਅੱਜ ਤੱਕ ਨਹੀਂ ਵੇਖਿਆ। ਜਿਹੜੀਆਂ ਕੋਈ ਲਗਾਉੜਾਂ, ਕੋਈ ਖੱਚਾਂ ਤੁਸੀਂ ਆਪਣੇ ਲੈ ਆਉਂਦੇ ਹੋ, ਜਿਹਦੇ 300 ਫਾਲੋਵਰ ਨੇ, ਰਾਤੀ ਉਹਦੀ ਵੀਡੀਓ ਵਾਇਰਲ ਹੋਈ ਹੈ, 50,000 ਵਿਊ ਪਿਆ, ਸਵੇਰੇ ਬੰਦਾ ਤੁਹਾਡੇ ਸ਼ੋਅ ਦੇ ਵਿੱਚ ਹੁੰਦਾ। ਕੋਈ ਤੁਹਾਡੇ ਸ਼ੋਅ ਦੀ ਵੈਲਿਊ, ਕੋਈ ਵੁਸਤ, ਕੋਈ ਵੁਕਤ, ਕੋਈ ਗੱਲ ਹੈ ਤੁਹਾਡੀ? ਜਣਾ ਖਣਾ, ਜਣੀ ਖਣੀ ਬੀਬੀ ਜਿਹਨੂੰ ਬੰਦਾ ਮੂੰਹ ਨਹੀਂ ਲਾਉਂਦਾ, ਠੀਕ ਹੈ, ਉਹ ਚੱਕ ਕੇ ਤੁਸੀਂ ਆਪਣੇ ਸ਼ੋਆਂ 'ਚ ਲਿਆ ਕੇ ਕਿਉਂ? ਕਿਉਂਕਿ ਤੁਹਾਡੇ ਕੋਲ ਕੰਟੈਂਟ ਕੋਈ ਨਹੀਂ, ਤੁਹਾਡੇ ਕੋਲ ਕੁਝ ਹੈ ਨਹੀਂ ਬੋਲਣ ਨੂੰ, ਤੁਹਾਡੇ ਕੋਲ ਸਿਰਫ ਇਹੀ ਲੋਕ ਨੇ। ਹਾਂਜੀ, ਮੈਂ ਜੀ ਤੁਹਾਡਾ ਆਪਣਾ ਵੀਰ ਰਾਣਾ ਖਾਲਦ ਮਕਬੂਲ ਤੇ ਰਾਣਾ ਅਸਲਮ ਖਾਨ ਵਕਾਰ ਸਾਹਿਬ ਜੀ। ਅੱਜ ਦੀ ਇਸ ਵੀਡੀਓ ਦੇ ਵਿੱਚ ਜੀ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਸਤ ਬਿਸਮਿਲ੍ਲਾ। ਅਸੀਂ ਪਹਿਲਾਂ ਵੀ ਆਪਣੀ ਕਈ ਵਾਰੀ ਵੀਡੀਓ ਦੇ ਵਿੱਚ ਇਹ ਗੱਲ ਕੀਤੀ ਆ ਵੀ ਪੰਜਾਬੀ ਬੋਲਣਾ ਤੇ ਪੰਜਾਬੀ ਲਈ ਬੋਲਣਾ, ਇਹ ਇੱਕ ਦੋ ਵੱਖਰੀਆਂ ਚੀਜ਼ਾਂ ਹੈਗੀਆਂ। ਤੇ ਅਸੀਂ ਇਹ ਪਹਿਲਾਂ ਇੱਕ ਸਵਾਲ ਵੀ ਇੱਕ ਵੀਡੀਓ ਦੇ ਵਿੱਚ ਕੀਤਾ ਸੀ ਕਿ ਪੰਜਾਬੀ ਬੋਲਦਾ ਕੌਣ ਤੇ ਪੰਜਾਬੀ ਲਈ ਕੌਣ ਬੋਲਦਾ। ਤੇ ਅੱਜ ਮੈਂ ਤੁਹਾਨੂੰ ਦੱਸਦਾ ਵੀ ਉਦਣ ਵੀ ਸਾਡਾ ਦਿਲ ਵੀ ਇਹੀ ਸੀ ਤੇ ਅਸੀਂ ਮੰਨਦੇ ਵੀ ਇਸੇ ਗੱਲ ਨੂੰ ਆ ਵੀ ਜੇ ਕੋਈ ਬੰਦਾ ਪੰਜਾਬੀ ਲਈ ਬੋਲ ਰਿਹਾ ਨਾ ਤੇ ਉਹ ਹੈਗਾ ਆ ਜਨਾਬ ਜੀ ਪੰਜਾਬ ਦਾ ਸ਼ੇਰ ਜ਼ੇਬੀ ਹੰਜਰਾ। ਤੇ ਸਾਡੀ ਇੱਕ ਭੈਣ ਵੀ ਆ ਮਜਾਜਣ ਲਾਹੌਰ ਤੋਂ, ਉਹ ਬਾਹਰ ਹੁੰਦੀਆਂ ਆ, ਉਹ ਵੀ ਬਹੁਤ ਸੋਹਣਾ ਇਹਦੇ ਉੱਤੇ ਪੰਜਾਬੀ ਦੇ ਉੱਤੇ ਕੰਮ ਕਰਦੀਆਂ ਪੰਜਾਬੀ ਲਈ। ਬਾਕੀ ਅਸੀਂ ਜਿੰਨੇ ਵੀ ਸਾਰੇ ਆ ਨਾ, ਇਹ ਨਹੀਂ ਹੈ ਵੀ ਕੋਈ ਇਹ ਮਾੜੀ ਗੱਲ ਆ, ਅਸੀਂ ਸਾਰੇ ਪੰਜਾਬੀ ਬੋਲਦੇ ਆ। ਪੰਜਾਬੀ ਲਈ ਬਹੁਤ ਘੱਟ ਲੋਕ ਜਿਹੜਾ ਹੈ ਨਾ
ਉਹ ਗੱਲ ਕਰਦੇ ਆ। ਤੇ ਇਹ ਮੁਕੱਦਮਾ ਲੜਨਾ ਇਹ ਬੜੀ ਔਖੀ ਗੱਲ ਆ, ਕਿਉਂ ਜੀ ਰਾਣਾ ਸਾਹਿਬ? ਜੀ ਜਿੱਦਾਂ ਕਿ ਤੁਸੀਂ ਆਹ ਵੀਡੀਓ ਦੇਖੀ ਆ, ਇਹਦੇ ਵਿੱਚ ਜ਼ੇਬੀ ਹੰਜਰਾ ਸਾਹਿਬ ਨੇ ਪੰਜਾਬੀ ਦੀ ਤੇ ਪੰਜਾਬ ਲਈ ਗੱਲ ਕੀਤੀ ਆ, ਤੇ ਬੜੀ ਸੋਹਣੀ ਗੱਲ ਕੀਤੀ ਆ। ਤੇ ਜਿਹੜੇ ਸਾਡੇ ਜੁਨੇਦ ਸਲੀਮ ਸਾਹਿਬ ਆ, ਉਹਨਾਂ ਦੀ ਇਹ ਵੀਡੀਓ ਤੇ ਉਹ ਆ ਇੱਕ ਸ਼ੇਰ ਦੇ ਉੱਤੇ ਸਰਾਇਕੀ ਦਾ ਤੇ ਇਹ ਪੰਜਾਬੀ ਦਾ ਇੱਕ ਮੁਕੱਦਮਾ ਆ ਕਿ ਇਹ ਲਹਿਜੇ ਨੂੰ, ਪੰਜਾਬੀ ਜ਼ੁਬਾਨ ਦੇ ਲਹਿਜੇ ਨੂੰ ਮਿਕਸ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸ਼ਾਇਦ ਇਹਦੇ ਪਿੱਛੇ ਜੁਨੇਦ ਸਲੀਮ ਸਾਹਿਬ ਨੂੰ ਤਾਂ ਖੈਰ ਪਤਾ ਹੀ ਨਾ ਹੋਵੇ, ਲੇਕਿਨ ਐਲਾਨ ਵਾਲੇ ਤਾਂ ਰਾਣਾ ਸਾਹਿਬ ਹੋਰ ਹੁੰਦੇ ਆ ਨਾ। ਬਾਕੀ ਗੱਲ ਉਹਨਾਂ ਨੇ ਵੀਡੀਓ ਦੇ ਵਿੱਚ ਇਹ ਗੱਲ ਕਰਤੀ ਸੀਗੀ ਕਿ ਇਹ ਲਹਿਜਾ ਜਿਹੜਾ ਹੈ ਨਾ, ਇਹ ਚੰਗੋਚੀ ਹੈਗਾ। ਅਗਰ ਅਸੀਂ ਪੰਜਾਬੀ ਦੇ ਉੱਤੇ ਗੱਲ ਕਰਦੇ ਆ ਨਾ, ਤੇ ਸਾਨੂੰ ਇਹ ਸਮਝਣਾ ਸਭ ਤੋਂ ਪਹਿਲਾਂ ਬੜਾ ਜ਼ਰੂਰੀ ਹੈਗਾ ਆ ਵੀ ਪੰਜਾਬ ਨੂੰ ਸਮਝਣਾ ਬੜਾ ਜ਼ਰੂਰੀ ਹੈ ਵੀ ਪੰਜਾਬ ਕੀ ਹੈਗਾ। ਪੰਜਾਬ ਇਹ ਪੰਜਾਬ ਕਿਸੇ ਸੂਬੇ ਦਾ ਨਾਂ ਨਹੀਂ ਹੈਗਾ। ਪੰਜਾਬ ਇੱਕ ਪੂਰਾ ਜੁਗਰਾਫੀਆ, ਇਹ ਪੂਰੀ ਇੱਕ ਹੱਦ ਹੈਗੀ ਆ। ਤੇ ਪੰਜਾਬ ਤੋਂ ਪਹਿਲਾਂ ਵੀ ਪੰਜਾਬ ਦਾ ਇੱਕ ਨਾਮ ਸੀ ਰਾਣਾ ਸਾਹਿਬ ਨਾਲ, ਉਹਦੇ ਬਾਰੇ ਚ ਵੀ ਅਸੀਂ ਗੱਲਬਾਤ ਕਰਾਂਗੇ। ਤੇ ਪੰਜਾਬੀ ਦੇ ਜਿਹੜੇ ਲਹਿਜੇ ਆ, ਉਹ ਲਹਿਜੇ ਕਿਹੜੇ ਕਿਹੜੇ ਆ ਉਹ ਵੀ ਤੁਹਾਨੂੰ ਮੈਂ ਦੱਸੂਗਾ। ਵੀ ਪੰਜਾਬ ਦੇ 32 ਲਹਿਜਿਆਂ ਦੀ ਗੱਲ ਕੀਤੀ ਆ ਜ਼ੇਬੀ ਹੰਜਰਾ ਸਾਹਿਬ ਨੇ, ਤੇ ਉਹ ਅੱਜ ਤੁਹਾਨੂੰ ਜਿਹੜੇ ਉਹ ਲਹਿਜੇ ਆ ਉਹ ਵੀ ਤੁਹਾਨੂੰ ਦੱਸਦੇ ਆ। ਅਸਲ ਦੇ ਵਿੱਚ ਪੰਜਾਬ ਜਿਹੜਾ ਨਾ, ਇਹਨੂੰ ਦੋ ਹਿੱਸਿਆਂ ਦੇ ਵਿੱਚ ਤਕਸੀਮ ਕੀਤਾ ਜਾਂਦਾ। ਇੱਕ ਮਸ਼ਰਕੀ ਪੰਜਾਬ ਹੈਗਾ ਤੇ ਇੱਕ ਮਗਰਬੀ ਪੰਜਾਬ ਹੈਗਾ। ਤੇ ਮਸ਼ਰਕੀ ਪੰਜਾਬ ਤੇ ਜੇ ਮਗਰਬੀ ਪੰਜਾਬ ਨੂੰ ਕਰੀਏ ਤੇ ਚੜ੍ਹਦਾ ਤੇ ਲਹਿੰਦਾ ਨਹੀਂ ਹੈ। ਇਹ ਲਾਹੌਰ ਤੱਕ, ਨਨਕਾਣੇ ਤੱਕ ਮਸ਼ਰਕੀ ਪੰਜਾਬ ਜਿਹੜਾ ਨਾ, ਇਹ ਇੱਥੇ ਤੱਕ ਬਣਦਾ। ਕਿਉਂ ਜੀ ਰਾਣਾ ਸਾਹਿਬ? ਤੇ ਇਹਦੇ ਬਾਰੇ ਚ ਅੱਜ ਗੱਲਬਾਤ ਕਰਦੇ ਆ ਰਾਣਾ ਅਸਲਮ ਖਾਨ ਵਕਾਰ ਸਾਹਿਬ ਨਾਲ ਵੀ। ਤੇ ਰਾਣਾ ਸਾਹਿਬ, ਸਭ ਤੋਂ ਪਹਿਲਾਂ ਤਾਂ ਇਹ ਗੱਲ ਕਰੋ ਵੀ ਪੰਜਾਬ ਜਿਹੜਾ ਆ, ਪੰਜਾਬ ਦਾ ਪੰਜਾਬ ਤੋਂ ਪਹਿਲਾਂ ਕੀ ਨਾਮ ਸੀ ਤੇ ਉਹਨੂੰ ਕਿਉਂ ਸੀਗਾ? ਜਿਹੜਾ ਪੰਜਾਬ ਆ ਨਾ, ਪੰਜਾਬ ਹੈਗਾ ਵਾ ਫਾਰਸੀ ਦਾ ਲਫ਼ਜ਼ ਪੰਜ ਆਬ। ਹਾਂਜੀ ਹੈ। ਤੇ ਇਹ ਜਿਹੜਾ ਨਾ ਹੈ ਤਕਰੀਬਨ ਮੁਗਲਾਂ ਦੇ ਦੌਰ ਚ ਨਾ, ਜਿਹੜਾ ਇਹ ਪੰਜਾਬ, ਪਰ ਵੈਸੇ ਵੀ ਯਾਨੀ ਕਿ ਮੁਸਲਮਾਨਾਂ ਦੇ ਆਉਣ ਤੋਂ ਪਹਿਲੇ ਤਾਂ ਫਾਰਸੀ ਇੱਥੇ ਆਈ ਨਹੀਂ ਸੀ। ਉਸ ਤੋਂ ਪਹਿਲੇ ਵੀ ਇਹ ਇਲਾਕਾ ਹੈ ਸੀ, ਇਹਦਾ ਕੁਛ ਨਾ ਕੁਛ ਤਾਂ ਨਾਮ ਹੈ ਸੀ। ਹਾਂਜੀ ਹੈ। ਜਿਹੜੀ ਹਿੰਦੂ ਦੀ ਪੁਰਾਣੀ ਕਿਤਾਬ ਆ ਨਾ, ਰਿਗਵੇਦ, ਵੇਦ ਚ ਜਿਹੜਾ ਵਾ ਨਾ, ਇਹਦਾ ਇਸ ਇਲਾਕੇ ਨੂੰ ਕਿਹਾ ਜਾਂਦਾ ਵਾ ਸਪਤਾ ਸਿੰਧੂ। ਹੈ। ਤੇ ਇਸ ਤਰ੍ਹਾਂ ਹੀ ਜਿਹੜਾ ਯੂਨਾਨੀ ਜਿਹੜੇ ਆ, ਉਹਨਾਂ ਨੇ ਵੀ ਪੈਂਟਾ ਕੁਛ ਇਸ ਤਰ੍ਹਾਂ ਕਰਕੇ ਉਹਦਾ ਮਤਲਬ ਵੀ ਪੰਜ ਹੀ ਬਣਦਾ ਵਾ। ਯਾਨੀ ਕਿ ਇਹਦੇ ਚ ਕੁਛ ਕਹਿੰਦੇ ਵੀ ਇਹ 5 ਦਰਿਆਵਾਂ ਦੀ ਜ਼ਮੀਨ ਆ, ਕੁਛ ਕਹਿੰਦੇ 7 ਦਰਿਆਵਾਂ ਦੀ ਜ਼ਮੀਨ ਆ। 5 ਚ ਆ ਜਾਂਦਾ ਵਾ ਵੀ ਸਤਲੁਜ ਆ, ਚਨਾਬ ਆ, ਰਾਵੀ ਆ, ਬਿਆਸ ਆ, ਹੈ, ਤੇ ਜੇਹਲਮ ਆ। ਜਦੋਂ ਫਿਰ 7 ਚ ਆਉਂਦੇ ਆ, ਉਹਦੇ ਚ ਫਿਰ ਸਿੰਧ ਕਰਦੇ ਆ ਤੇ ਦਰਿਆ ਕਾਬਲ ਨੂੰ ਸ਼ਾਮਲ ਕਰਦੇ ਆ। ਕਹਿੰਦੇ ਆ ਵੀ ਇੱਕ ਦਰਿਆ ਹੈਗਾ ਵਾ ਪੁਰਾਣਾ, ਕੁਛ ਲੋਕੀ ਉਹਦੇ ਦਰਿਆ ਅਟਕ ਵਾਲੇ ਦਰਿਆ ਕਾਬਲ ਤੋਂ ਨਾ, ਉਹ ਕਹਿੰਦੇ ਕਿ ਦਰਿਆ ਘੱਗਰ ਜਿਹੜਾ ਨਾ, ਇੱਕ ਦਰਿਆ ਖਤਮ ਹੋ ਗਿਆ, ਘੱਗਰ ਉਹ ਜਿਹੜਾ ਨਾ ਉਹ ਖਤਮ ਹੋ ਗਿਆ। ਹੈ। ਉਹ ਹੈ। ਫਿਰ ਕੁਛ ਹੈ ਕਿ ਇੱਕ ਮੈਥੋਲੋਜੀ ਚ ਹੈਗਾ ਸਰਸਵਤੀ ਦਰਿਆ ਜਿਹੜਾ ਵਾ। ਹੈ। ਉਹ ਜਿਸ ਤਰ੍ਹਾਂ ਗੰਗਾ ਜਮਨਾ, ਸਰਸਵਤੀ, ਗੰਗਾ ਜਮਨਾ ਤੇ ਦਰਿਆ ਹੈ, ਸਰਸਵਤੀ ਇੱਕ ਯਾਨੀ ਕਿ ਮੈਥੋਲੋਜੀ ਚ ਇੱਕ ਦਰਿਆ ਹੈ ਆ। ਹੈ ਵੀ ਉਹ 7ਵਾਂ ਉਹ ਸਰਸਵਤੀ ਵਾਲਾ। ਤੇ ਇਹ ਹਰ ਇਲਾਕੇ ਦੇਖੋ, ਇੱਥੇ ਪਹਿਲੇ ਬਹੁਤ ਪਹਿਲੇ ਨਾ ਪੁਰਾਣੇ ਮੋਨਜੋਦੜੋ ਇੱਥੇ ਆ, ਮੋਨਜੋਦੜੋ ਸਿੰਧ ਵਾਲੇ ਇਲਾਕੇ ਚ, ਹੜੱਪਾ ਯਾਨੀ ਕਿ ਹੜੱਪਾ ਇੱਥੇ ਆ, ਟੈਕਸਲਾ, ਚੰਦਰਗੁਪਤ ਮੌਰੀਆ, ਜਿਹੜਾ ਚਾਂਕੀਆ ਵਗੈਰਾ, ਇਹ ਸਾਰਾ ਯਾਨੀ ਕਿ ਬਹੁਤ ਪੁਰਾਣੀ ਜਦੋਂ ਯੂਨਾਨੀ ਕਬਲ ਮਸੀਹ ਚ ਆਏ ਇੱਥੇ, ਉਦੋਂ ਰਾਜਾ ਪੋਰਸ ਸੀ। ਹੈ। ਉਹਨੇ ਜੰਗ ਲੜੀ। ਹੈ। ਉਹਦਾ ਜੇਹਲਮ ਤੇ ਚਨਾਬ ਦੇ ਦਰਮਿਆਨ ਸੀ ਏਰੀਆ, ਤੇ ਸਿਕੰਦਰ ਨੇ ਬਿਆਸ ਨਹੀਂ ਅਬੂਰ ਕੀਤਾ, ਬਿਆਸ ਤੋਂ ਉਰਾਂ ਹੀ ਰਿਹਾ ਵਾ। ਤੇ ਇਹ ਸਾਰਾ ਇਲਾਕਾ ਜਿਹੜਾ ਵਾ ਨਾ, ਇਹ ਮੌਜੂਦ ਸੀ। ਮੁਖਤਲਿਫ ਯਾਨੀ ਕਿ ਇੱਥੇ ਹਕੂਮਤਾਂ ਰਹੀਆਂ ਤੇ ਮੁਖਤਲਿਫ ਨਾਮ ਵੀ ਯਾਨੀ ਕਿ ਜਿਹੜਾ ਨਾ ਚੱਲਦੇ ਰਹੇ। ਫਿਰ ਮੁਗਲਾਂ ਦੇ ਦੌਰ ਚ ਨਾ, ਇਹ ਪੰਜਾਬ ਵਾਲਾ ਜਿਹੜਾ ਨਾ, ਇਹ 3 ਹੈ ਸੀ ਇਹਦੀ ਤਕਸੀਮ, ਵੀ ਦਿੱਲੀ ਸੂਬਾ, ਲਾਹੌਰ ਸੂਬਾ ਤੇ ਮਲਤਾਨ ਸੂਬਾ। ਹੈ। ਜਦੋਂ ਫਿਰ ਅੰਗਰੇਜ਼ ਆਏ, ਉਹਨਾਂ ਨੇ ਫਿਰ ਇਸ ਨੂੰ ਯਾਨੀ ਕਿ ਇੱਕ ਵੱਡੇ ਯੂਨਿਟ ਜਿਹੜਾ ਪੰਜਾਬ ਵਿੱਚ ਜਿਹੜਾ ਤੁਸੀਂ ਉਹ ਨਾਮ ਨਹੀਂ ਦੱਸਿਆ ਜਿਹੜਾ 7 ਦਰਿਆਵਾਂ ਦਾ, ਉਹ ਸਪਤ ਸਿੰਧੂ ਸਪਤ ਸਿੰਧੂ। ਹਾਂ, ਠੀਕ ਹੋ ਗਿਆ। ਤੇ ਉਹਦੇ ਚ ਬਲਕਿ ਇੱਕ ਹੋਰ ਕਿਤਾਬ ਹੈਗੀ ਆ, ਉਹਦੇ ਚ ਜਿਹੜਾ ਵਾ ਨਾ, ਉਹ ਹਫਤ ਹਿੰਦੂ ਆ। ਹੈ। ਉਹ ਵੀ 7 ਹੀ ਆ ਜੀ। ਹਾਂ, ਉਹ ਵੀ ਯਾਨੀ ਕਿ 7 ਹੀ ਬਣਦਾ ਵਾ। ਤੇ
ਇਸ ਤਰ੍ਹਾਂ ਲੇਕਿਨ ਜਿਹੜੀ ਸਾਡੀ ਹੁਣ ਪੰਜਾਬੀ ਦੀ ਸਾਡੇ ਕੋਲ ਜਿਹੜੀ ਸ਼ਾਇਰੀ ਆ ਨਾ, ਸਾਡੇ ਕੋਲ ਜਿਹੜੀ ਜ਼ਿਆਦਾ ਰਿਸਰਚ ਆ, ਮੈਂ ਤਾਂ ਇਹਦਾ ਬਹੁਤ ਜ਼ਿਆਦਾ ਰਿਸਰਚ ਵਾਲਾ ਬੰਦਾ ਨਹੀਂ ਹੈ। ਹੋ ਸਕਦਾ ਕੋਈ ਬੰਦਾ ਕਹਿ ਦੇ ਵੀ ਉਸ 1000 ਸਾਲ ਪਹਿਲੇ ਜਾਂ 2000 ਸਾਲ ਪਹਿਲੇ ਵੀ ਪੰਜਾਬੀ, ਲੇਕਿਨ ਸਾਡੇ ਕੋਲ ਜਿਹੜੀ ਜ਼ਿਆਦਾ ਜਿਹੜੀ ਹੈ ਨਾ ਸ਼ਾਇਰੀ ਜਿਹੜੀ ਲਿਖੀ ਆਈ ਆ, ਉਹ ਬਾਬਾ ਫਰੀਦ ਦੀ ਸ਼ਾਇਰੀ ਆ, ਜਿਹੜੀ ਕਿ 1100 ਤੇ 1200 ਵਾਲੇ ਪੀਰੀਅਡ ਵਿੱਚ ਆ ਹੈ। ਉਹ ਬਹੁਤ ਯਾਨੀ ਕਿ ਪਹਿਲੇ ਹੁਣ ਇਹਨਾਂ ਦਾ ਗੁਰੂ ਨਾਨਕ ਸਾਹਿਬ ਜਿਹੜੇ ਆ, ਉਹਨਾਂ ਦਾ ਦੌਰ ਜਿਹੜਾ ਵਾ ਨਾ, ਇਹ ਜ਼ਹੀਰੁদ্ਦੀਨ ਬਾਬਰ ਵਾਲਾ ਦੌਰ ਆ, 1500 ਕੁਛ ਵਾਲਾ। ਤੇ ਉਸ ਤੋਂ ਪਹਿਲੇ ਜਿਹੜੀ ਪੰਜਾਬੀ ਲਿਖੀ ਜਾਂਦੀ ਸੀ ਨਾ, ਉਹ ਕਿਉਂਕਿ ਇੱਥੇ ਰਸਮੁਲ ਖਤ ਜਿਹੜਾ ਵਾ ਨਾ ਅਰਬੀ ਤੇ ਫਾਰਸੀ ਦਾ ਹੀ ਸੀ, ਤੇ ਪੰਜਾਬੀ ਵੀ ਉਦੋਂ ਯਾਨੀ ਕਿ ਇਹ ਜਿਹੜੇ ਬਾਬਾ ਫਰੀਦ ਵਗੈਰਾ ਇਹ ਇੱਥੇ ਇਸੇ ਰਸਮੁਲ ਖਤ ਸੀ ਜਿਹਨੂੰ ਅਸੀਂ ਸ਼ਾਹਮੁਖੀ ਕਹਿ ਦਿੰਦੇ ਹਾਂ। ਹਾਂਜੀ, ਇਹਨੂੰ ਸ਼ਾਹਮੁਖੀ। ਹਾਂ, ਫਿਰ ਉਹਦੇ ਚ ਦੂਸਰੇ ਪਾਸੇ ਜਿਹੜਾ ਮਸ਼ਰਕੀ ਪੰਜਾਬ ਵਿੱਚ ਰਸਮੁਲ ਖਤ ਆ, ਉਹ ਗੁਰਮੁਖੀ ਵਾਲਾ ਜਿਹੜਾ ਵਾ, ਉਹ ਕਿਉਂਕਿ ਉਹ ਮੁਤਾਸਰ ਹੈਗਾ ਵਾ ਹਿੰਦੀ ਦੇ, ਹੈ ਸੰਸਕ੍ਰਿਤ ਹਿੰਦੀ ਦਾ ਜਿਹੜਾ ਵਾ ਨਾ, ਜਿਸ ਤਰ੍ਹਾਂ ਉਹਦੇ ਚ ਕਾ ਖਾ ਗਾ ਗਾ ਇਸ ਤਰ੍ਹਾਂ ਹੀ, ਯਾਨੀ ਕਿ ਜਿਹੜੇ ਆ ਨਾ ਗੁਰਮੁਖੀ ਦੇ ਵੀ ਅਲਫਾਬੈਟ ਉਸ ਤਰ੍ਹਾਂ ਹੀ ਆ, ਇਹਦੇ ਚ ਅਲ ਬੇ ਪੇ ਆ ਜਾਂਦੇ ਆ। ਇਹ ਫਿਰ ਲਹਿਜੇ ਮੁਖਤਲਫ, ਯਾਨੀ ਕਿ ਇੱਕ ਪੰਜਾਬੀ ਜਿਹੜੀ ਹੈ ਨਾ ਇੱਕ ਬੜੀ ਵੱਡੀ ਜ਼ਬਾਨ ਆ, ਉਹ ਬਹੁਤ ਸਾਰਾ ਪੰਜਾਬ ਏਰੀਆ ਵੀ ਬਹੁਤ ਵੱਡਾ ਵਾ ਹੈ। ਕਿ ਵੈਸੇ ਤਾਂ ਇੱਕ ਵਕਤ ਚ ਜਦੋਂ ਇੱਥੇ ਰਣਜੀਤ ਸਿੰਘ ਦੀ ਹਕੂਮਤ ਸੀ, ਉਦੋਂ ਯਾਨੀ ਕਿ ਪਿਸ਼ਾਵਰ ਤੱਕ ਇਹਦੇ ਚ ਸ਼ਾਮਲ ਰਹੇ ਆ ਹੈ। ਤੇ ਲੇਕਿਨ ਆਮ ਤੌਰ ਤੇ ਪੰਜਾਬ ਨਾ ਦਰਿਆਏ ਅਟਕ ਤੋਂ ਉਰਾਂ ਪੰਜਾਬ ਗਿਣਿਆ ਜਾਂਦਾ ਵਾ, ਤੇ ਅੱਗੇ ਇੱਥੇ ਰਹੀਮ ਯਾਰ ਖਾਨ ਤੱਕ ਜਿਹੜਾ ਨਾ ਇਹ ਪੰਜਾਬ ਹੀ ਹੈ। ਇਹਦੇ ਚ ਵੀ ਡੇਰਾ ਜਾਤ ਦਾ ਵੀ ਇਲਾਕਾ ਆ ਜਾਂਦਾ ਵਾ, ਬਹਾਵਲਪੁਰ ਵੀ ਆ, ਇਹਦੇ ਚ ਰਹੀਮ ਯਾਰ ਖਾਨ ਵੀ ਆ, ਬਹਾਵਲ ਨਗਰ ਵੀ ਆ, ਬਾਕੀ ਆ ਸੈਂਟਰਲ ਪੰਜਾਬ ਦਾ, ਫਿਰ ਪੋਠੋਹਾਰ ਦਾ ਜਿਹੜਾ ਏਰੀਆ ਵਾ ਹੈ, ਪਿੰਡੀ ਆ, ਜੇਲਮ ਆ, ਚਕਵਾਲ ਆ, ਅਟਕ ਆ, ਇਹ ਹੈ। ਤੇ ਜ਼ਬਾਨ ਜਿਹੜੀ ਹੁੰਦੀ ਹਰ ਲਹਿਜਾ ਜਿਹੜਾ ਵਾ ਨਾ ਉਹ ਬਦਲ ਜਾਂਦਾ ਵਾ, ਕਹਿੰਦੇ ਨਹੀਂ ਕੋਈ 12 ਮੀਲ ਤੇ ਜਾਂ 20 ਕਿਲੋਮੀਟਰ ਤੇ ਹੈ, ਕੋਈ 22 ਕੋ ਦਾ ਕਹਿੰਦੇ ਉਹ ਬਦਲ ਜਾਂਦਾ ਹੈ ਲਹਿਜਾ ਜਿਹੜਾ ਵਾ। ਉਹ ਲਹਿਜੇ ਅਸਲ ਜ਼ਬਾਨ ਦੇ ਇੱਕ ਚੀਜ਼ ਹੁੰਦੀ ਹੈ ਨਾ, ਨਾਉਨ ਜਿਹੜੇ ਹੁੰਦੇ ਨਾ, ਨਾਉਨ ਇੱਕੋ ਜਿਹੇ ਹੁੰਦੇ ਆ, ਬਲਕਿ ਕਈ ਜ਼ਬਾਨਾਂ ਚ ਵੀ ਨਾਉਨ ਜਿਹੜੇ ਆ ਨਾ ਉਹ ਇੱਕ ਹੁਣ ਉਰਦੂ ਚ ਦੂਧ ਆ ਹੈ, ਇੱਥੇ ਅਸੀਂ ਦੁੱਧ ਕਹਿ ਦਿੰਨੇ ਆ ਹੈ। ਉਰਦੂ ਚ ਮੂੰਛ ਆ, ਅਸੀਂ ਪੰਜਾਬੀ ਚ ਮੁੱਛ ਕਹਿ ਦਿੰਨੇ ਆ ਹੈ। ਉਰਦੂ ਚ ਸਾਂਪ ਆ, ਉਹ ਪੰਜਾਬੀ ਚ ਸੱਪ ਆ ਹੈ। ਯਾਨੀ ਕਿ ਲਫ਼ਜ਼ ਉਹੀ ਥੋੜੇ ਜਿਹੇ ਇਖਤਸਾਰ ਨਾਲ ਆ ਜਾਂਦੇ ਆ। ਤੇ ਫਿਰ ਕਈ ਜਗ੍ਹਾ ਤੇ ਹੁੰਦਾ ਕਿ ਬਿਲਕੁਲ ਨਾਉਨ ਸਾਰੇ ਇੱਕੋ ਜਿਹੇ ਚੱਲ ਰਹੇ ਹੁੰਦੇ ਆ, ਉਹਦੇ ਚ ਕੁਛ ਥੋੜਾ ਜਿਹਾ ਨਾ ਬੋਲਣ ਚ ਐਕਸੈਂਟ ਜਿਹੜਾ ਹੁੰਦਾ ਵਾ, ਜਿਸ ਤਰ੍ਹਾਂ ਕਿ ਵੀ ਕੀ ਕਰਦਾ ਵਾ ਹੈ, ਕੀ ਕਰਦਾ ਵਾ, ਕੀ ਕਰਨਾ ਹੈ ਹੈ, ਕੀ ਕਰਦੇ ਹੋ, ਕਿਆ ਕਰ ਰਿਹਾ ਹੈ, ਕਿਆ ਕਰ ਰਿਹਾ ਹੈ। ਇਹਦੇ ਚ ਯਾਨੀ ਕਿ ਸਵਾਲ ਤਾਂ ਉਹੀ ਹੁੰਦਾ ਵੀ ਦੱਸੋ ਵੀ ਤੁਸੀਂ ਕੀ ਕਰਨ ਡਏ। ਐਕਸੈਂਟ ਇਹਨੂੰ ਹੀ ਕਹਿੰਦੇ ਆ ਨਾ ਜੀ। ਦੇਖੋ ਪੰਜਾਬੀ ਜਿਹੜੀ ਕੋਈ ਵੀ ਜ਼ਬਾਨ ਆ ਨਾ, ਜਿਹੜੀ ਉਹਨੂੰ ਲਹਿਜਾ ਕਿਹਨੂੰ ਕਹਿੰਦੇ ਆ? ਲਹਿਜਾ ਕਹਿੰਦੇ ਆ ਵੀ ਤੁਹਾਨੂੰ ਉਸ ਗੱਲ ਦੀ ਸਮਝ ਆਵੇ, ਉਹ ਥੋੜੇ ਬਹੁਤੇ ਸਿਰਫ ਤੁਹਾਡੇ ਬੋਲਣ ਦਾ ਅੰਦਾਜ਼ ਜਿਹੜਾ ਨਾ ਉਹ ਲਹਿਦਾ ਹੋਣਾ ਚਾਹੀਦਾ। ਮੁਖਤਲਫ ਇਲਾਕਿਆਂ ਦੇ ਮੁਖਤਲਫ ਲਹਿਜੇ ਆ, ਜਿਸ ਤਰ੍ਹਾਂ ਮਸ਼ਰਕੀ ਪੰਜਾਬ ਦੇ। ਹਾਂਜੀ, ਇਹਨੂੰ ਕਹਿੰਦੇ ਆ ਅਸਲ ਦੇ ਵਿੱਚ ਨਾ ਜਿਹੜਾ ਐਕਸੈਂਟ ਹੁੰਦਾ ਨਾ, ਉਹ ਇਲਾਕਾ ਹੀ ਜਗਰਾਫੀ ਹੁੰਦਾ ਵੀ ਉਹ ਇਲਾਕੇ ਦੇ ਨਾਲ ਉਹਦੀ ਉਹ ਹੁੰਦੀ ਆ ਵੰਡ ਵੀ ਇਹ ਕਿੱਦਾਂ। ਜਿੱਦਾਂ ਕਿ ਹੁਣ ਇਹ ਜਿਹੜੇ ਜ਼ੇਬੀ ਹੰਜਰਾ ਸਾਹਿਬ ਨੇ ਗੱਲ ਕੀਤੀ ਆ ਨਾ, ਉਹਨਾਂ ਨੇ ਵੀ ਇਹੀ ਗੱਲ ਕੀਤੀ ਆ ਵੀ ਯਾਰ ਇਦਾਂ ਮਿਕਸ ਨਾ ਕਰੋ। ਸਰਾਇਕੀ ਜਿਹੜਾ ਆ ਸਾਡਾ ਕਿਸੇ ਇਲਾਕਾ ਹੀ ਵੰਡ ਚ ਨਹੀਂ ਆਂਦਾ। ਮੈਂ ਤੁਹਾਨੂੰ ਨਾਮ ਵੀ ਦੱਸੂਗਾ ਨਾ, ਜਿਹੜੇ ਇਹ ਇੱਕ ਉਦਾਹਰ ਲਿਆ ਹੋਇਆ ਉਹ ਹੈਗਾ ਆ। ਅਸੀਂ ਉਹਨਾਂ ਨੂੰ ਪੰਜਾਬ ਚ ਕਹਿੰਦੇ, ਲੇਕਿਨ ਉਹ ਸਾਨੂੰ ਉਹ ਆਪਣੇ ਆਪ ਨੂੰ ਪੰਜਾਬੀ ਨੂੰ, ਉਹ ਆਪਣੇ ਆਪ ਨੂੰ ਸਿੰਧੀ ਕਲਚਰ ਦੇ ਨਾਲ ਉਹ ਕਰਦੇ ਹੈਗੇ ਆ। ਇਹ ਇੱਕ ਲਹਿਦਾ, ਇੱਕ ਬਹੁਤ ਲੰਬੀ ਚੌੜੀ ਇਦਾਂ ਬਹਿਸ ਹੋ ਜੂਗੀ। ਲੇਕਿਨ ਰਾਣਾ ਸਾਹਿਬ ਨੇ ਜਿਹੜੀ ਗੱਲ ਕੀਤੀ ਆ ਨਾ, ਵੀ ਅਸਲ ਦੇ ਵਿੱਚ ਜਿਹੜੀ ਸਾਡੀ ਲਿਪੀ ਆ ਨਾ, ਤਖਤੀ ਜਿਹੜੀ ਹੈਗੀ ਆ, ਉਧਰ ਦੀ ਗੁਰਮੁਖੀ ਆ, ਇੱਧਰ ਦੀ ਸ਼ਾਹਮੁਖੀ ਆ। ਇੱਧਰ ਜਦੋਂ ਸ਼ਾਹ ਆਏ, ਸਈਦ ਆਏ, ਉਹਨਾਂ ਨੇ ਜਦੋਂ ਬਾਬਾ ਫਰੀਦ ਹੋ ਗਏ, ਸ਼ਾਹ ਹੁਸੈਨ ਹੋ ਗਏ, ਜਦੋਂ ਇਹਨਾਂ ਨੇ ਆਪਣੀਆਂ ਕਿਤਾਬਾਂ ਲਿਖੀਆਂ ਹੈ, ਸ਼ਾਹ ਸ਼ਮਤ ਤਬਰੇਜ਼ ਆਏ, ਉਹਨਾਂ ਨੇ ਜਦੋਂ ਇਹ ਸ਼ਾਹਮੁਖੀ ਸਾਡੀ ਜਿਹੜੀ ਇੱਧਰ ਦੀ ਤਖਤੀ ਹੈਗੀ ਆ ਨਾ, ਉਹ ਹੈਗੀ ਆ ਅਲ ਬੇ ਪੇ। ਠੀਕ ਹੈ ਜੀ, ਅਰਬੀ ਵਾਲੀ ਤਖਤੀ, ਅਰਬੀ ਤੇ ਫਾਰਸੀ ਵਾਲੀ ਤਖਤੀ ਹੈਗੀ ਆ। ਜਿਹੜੀ ਉਧਰ ਦੀ ਤਖਤੀ ਜਿਹੜੀ ਆ, ਜਿਹਨੂੰ ਅਸੀਂ ਗੁਰਮੁਖੀ ਕਹਿੰਦੇ ਆ, ਉਹ ਮੈਨੂੰ ਹੁਣ ਉਹਨਾਂ ਦਾ ਨਾਮ ਨਹੀਂ ਯਾਦ ਹੈਗਾ, ਜਿੱਥੋਂ ਕਿ ਉਹ ਜਿਹੜੇ ਨਾਲ ਉਹ ਰਿਲੇਟ ਕੀਤੀ ਜਾਂਦੀ ਆ। ਉਹਨਾਂ ਦਾ ਨਾਮ ਗੁਰਮੀਤ ਆ, ਜਾਂ ਗੁਰੂ ਤੋਂ ਯਾਨੀ ਕਿ ਉੱਥੋਂ ਉਹਨਾਂ ਦੀ ਤਖਤੀ ਜਿਹੜੀ ਆ
ਉਹ ਲਹਿਦੀ ਤਖਤੀ ਹੈਗੀ ਆ, ਉਹ ਗੁਰਮੁਖੀ ਹੈਗੀ ਆ। ਤੇ ਬਾਕੀ ਜਿਹੜੀ ਗੱਲ ਆ, ਜੇ ਗੱਲ ਕਰੀਏ ਅਸੀਂ ਵੀ ਇਹ ਸਾਡੀ ਜਗਰਾਫੀਆਈ ਜਿਹੜੀ ਸਾਡੀ ਹੱਦਾਂ, ਜਿਹੜੀ ਸਾਡੀ ਰੀਜਨ ਆ, ਜਿੱਥੋਂ ਸਾਡੀ ਬੋਲੀ ਦੇ ਵਿੱਚ ਫਰਕ ਪੈਂਦਾ। ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਅਗਰ ਅਸੀਂ ਮਸ਼ਰਕ ਤੇ ਮਗਰਬੀ ਪੰਜਾਬ ਇਹਦੀਆਂ ਦੋ ਵੰਡਾਂ ਕਰੀਏ ਨਾ ਰਾਣਾ ਸਾਹਿਬ, ਤੇ ਮੈਂ ਤੁਹਾਨੂੰ ਦੱਸਦਾ ਇਹ ਵੰਡ ਚੜ੍ਹਦੇ ਤੇ ਲਹਿੰਦੇ ਵਾਲੀ ਨਹੀਂ ਹੈ। ਇਹ ਵੰਡ ਹੈਗੀ ਆ ਮਸ਼ਰਕੀ ਤੇ ਮਗਰਬੀ ਦੀ। ਉਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਵੀ ਜਿਹੜੀ ਜ਼ੇਬੀ ਹੰਜਰਾ ਸਾਹਿਬ ਨੇ 32 ਲਹਿਜਿਆਂ ਦੀ ਗੱਲ ਕੀਤੀ ਹੈ ਨਾ ਜੀ, ਉਹਨਾਂ ਦੀ ਮੈਂ ਗੱਲ ਕਰੂੰਗਾ ਤੁਹਾਡੇ ਨਾਲ। ਉਹਨਾਂ ਦੇ ਵਿੱਚ ਤੁਸੀਂ ਇਹ ਦੇਖੋ ਵੀ ਅਗਰ ਅਸੀਂ ਮਸ਼ਰਕੀ ਪੰਜਾਬ ਦੀ ਗੱਲ ਕਰੀਏ ਨਾ ਰਾਣਾ ਸਾਹਿਬ, ਉਹਦੇ ਵਿੱਚ ਬਠਿਆਣੀ ਆ ਜਿਹੜੀ ਰਾਜਸਥਾਨ ਵਾਲੇ ਇਹ ਪਾਸੇ ਬੋਲੀ ਜਾਂਦੀ ਆ, ਰਾਠੀ ਆ, ਮਾਝੀ ਆ। ਮਾਝੀ ਜਿਹੜੀ ਆ ਇਹਨੂੰ ਲਾਹੌਰੀ ਵੀ ਕਿਹਾ ਜਾਂਦਾ, ਲਾਹੌਰ ਸਾਰਾ ਇਹਦੇ ਵਿੱਚ ਆਂਦਾ। ਜੇ ਮਸ਼ਰਕੀ ਪੰਜਾਬ ਵਾਲੀ ਗੱਲ ਕਰੀਏ, ਮਲਵਾਈ ਆ, ਮਾਲਵੇ ਤੋਂ ਹਾਂਜੀ, ਪੁਆਧੀ ਆ। ਉਸ ਤੋਂ ਬਾਅਦ ਜਿਹੜਾ ਦੁਆਬੇ ਦੇ ਵਿੱਚ ਜਿਹੜਾ ਦੁਆਬੀ ਆ ਹੈ। ਉਸ ਤੋਂ ਬਾਅਦ ਜਨਾਬ ਜੀ ਜੇ ਆਪਾਂ ਹੁਣ ਆ ਜਾਈਏ ਮਗਰਬੀ ਪੰਜਾਬ ਦੇ ਵਿੱਚ, ਉਹਦੇ ਵਿੱਚ ਪਹਾੜੀ ਆ, ਉਹਦੇ ਵਿੱਚ ਰਾਣਾ ਸਾਹਿਬ ਕੰਗਰੀ ਆ, ਉਹਦੇ ਵਿੱਚ ਚੰਬੇਲੀ ਆ, ਡੋਗਰੀ ਆ, ਵਜ਼ੀਰਾਬਾਦੀ ਆ, ਬਾਰ ਦੀ ਬੋਲੀ ਆ, ਜਾਂਗਲੀ ਆ, ਜਟਕੀ, ਚੰਗਵੀ, ਜਿਹਦੀ ਇਹ ਗੱਲ ਆ ਸ਼ੇਰ ਚ ਹੋਈ ਆ। ਇਹ ਚੰਗੋਚੀ, ਝੰਗ ਤੋਂ ਲੈ ਕੇ ਪਾਕਪਤਨ ਤੱਕ ਦੀ ਬੈਲਟ ਜਿਹੜੀ ਹੈ, ਇਹ ਬੈਲਟਾਂ ਹੈਗੀਆਂ। ਇਹ ਜਿੰਨੀਆਂ ਵੀ ਆ ਨਾ ਜੀ, ਇਹ ਬੈਲਟਾਂ ਰੀਜਨ ਆ, ਇਹ ਤਕਸੀਮ ਆ। ਇਹਦੇ ਵਿੱਚ ਫਿਰ ਅੱਗੇ ਆ ਜਾਂਦੀ ਆ ਮੁਲਤਾਨੀ ਆ, ਬਹਾਵਲਪੁਰੀ ਆ, ਰਾਣਾ ਸਾਹਿਬ ਥਲੋਰੀ ਆ, ਉਹ ਜਿਹੜੀ ਤੁਸੀਂ ਅੱਗੇ ਉਹ ਗੱਲ ਕੀਤੀ ਆ, ਥਲ ਤੋਂ ਆ, ਥੱਲੀ ਆ, ਠੀਕ ਆ ਜੀ, ਬਰੂਚੀ ਆ, ਚਕਵਾਲੀ ਆ, ਕੱਚੀ ਆ, ਅਕਵਾਰੀ ਆ, ਲਬਾਨਕੀ ਆ, ਧੰਨੀ ਆ, ਹੈ ਗਿੱਬੀ ਆ, ਹਿੰਦਕੋ ਆ, ਸਵੇਣ ਆ, ਚੱਚੀ ਆ, ਪੋਠੋਹਾਰੀ ਆ, ਜਿਹਨੂੰ ਅਸੀਂ ਪਿੰਡੀ ਵਾਲੀ ਵੀ ਜ਼ਬਾਨ ਜਿਹਨੂੰ ਕਹਿੰਦੇ ਆ, ਗੋਜਰੀ ਆ। ਇਹ 30 ਲਹਿਜੇ ਆ। ਇਹਨਾਂ ਦੇ ਵਿੱਚ ਤੁਸੀਂ ਇਹ ਦੇਖੋ ਵੀ ਸਰਾਇਕੀ ਲਹਿਜੇ ਦੀ ਗੱਲ ਨਹੀਂ ਹੋਈ। ਉਹਦੀ ਵਜ੍ਹਾ ਕੀ ਆ? ਉਹਦੀ ਵਜ੍ਹਾ ਇਹ ਆ ਕਿ ਸਰਾਇਕੀ ਕੋਈ ਰੀਜਨ ਨਹੀਂ ਹੈ। ਇਹ ਮੈਂ ਤਾਂ ਇਹੀ ਸੁਣਿਆ, ਰਾਣਾ ਸਾਹਿਬ ਬਿਹਤਰ ਜਾਣਦੇ ਹੋਣੇ ਆ ਇਹਦੇ ਬਾਰੇ ਦੇ ਵਿੱਚ, ਵੀ ਇਹ ਸਿਰੇ ਤੇ ਸੀ। ਉਹਦੇ ਤੋਂ ਇਹਨੂੰ ਸਿਰੇ ਕੀ ਤੋਂ ਗੱਲ ਜਿਹੜੀ ਆ ਚੱਲੀ ਤੇ ਸਰਾਇਕੀ ਬਣ ਗਈ। ਲੇਕਿਨ ਉਹਨਾਂ ਨੇ ਆਪਣੇ ਆਪ ਨੂੰ ਹੈ ਪੰਜਾਬ 'ਚ ਹੀ, ਲੇਕਿਨ ਉਹ ਆਪਣੇ ਆਪ ਨੂੰ ਪੰਜਾਬੀ ਬਈ ਉਹ ਨਹੀਂ ਕਰਦੇ। ਮੈਂ ਤਾਂ ਇਹ ਕਹਿਣਾ ਵੀ ਜਿੱਦਾਂ ਪੁਆਧੀ ਆ, ਪੁਆਧੀ ਨੂੰ ਤੇ ਮਾਝੀ ਨੂੰ ਵੀ ਨਹੀਂ ਮਿਕਸ ਕਰਨਾ ਚਾਹੀਦਾ। ਇੱਥੇ ਇਹਨਾਂ ਜ਼ਿਲ੍ਹਿਆਂ 'ਚ ਬੋਲੀ ਜਾਂਦੀ ਸੀ ਨਾ, ਉਹਦੇ 'ਚ ਜਿਹੜੀ ਮੁਲਤਾਨ ਮਲਤਾਨੀ ਕਿਹਾ ਜਾਂਦਾ ਸੀ, ਤੇ ਬਹਾਵਲਪੁਰ ਉਹਨੂੰ ਰਿਆਸਤੀ ਕਿਹਾ ਜਾਂਦਾ ਸੀ। ਹਾਂਜੀ, ਇਹ ਸਰਾਇਕੀ ਦੀ ਟਰਮ ਜਿਹੜੀ ਆ ਨਾ, ਇਹ ਕੋਈ ਸਨ 60 ਜੇ ਜਿਹੜਾ ਵਾ ਨਾ, 1962 ਤੋਂ ਬਾਅਦ ਉਦੋਂ ਹੋਈ ਆ। ਉਸ ਤੋਂ ਬਾਅਦ ਇਹਨੂੰ ਯਾਨੀ ਕਿ ਜਿਹੜਾ ਮਲਤਾਨੀ ਤੇ ਰਿਆਸਤੀ ਵਾਲੀ ਲਹਿਦਾ ਹੋਏ, ਇਹਨਾਂ ਨੇ ਆਪਣੇ ਆਪ ਨੂੰ ਵੱਖਰਾ ਜਿਹਾ ਉਸ ਟਾਈਮ ਉਹ ਕੀਤਾ ਨਾ ਜੀ। ਅਸਲ 'ਚ ਬੁਨਿਆਦੀ ਤੌਰ ਤੇ ਉਹ ਨਾ ਕੋਈ ਵੀ ਜਿਹੜੀ ਹਕੂਮਤ ਹੁੰਦੀ ਆ ਨਾ, ਉਹਦੇ ਖਿਲਾਫ ਇੱਕ ਗਰਜ ਜਾਂ ਤਾਂ ਹੁੰਦਾ ਵਾ, ਕਿਉਂਕਿ ਇਹ ਲਾਹੌਰ ਜਿਹੜਾ ਵਾ ਨਾ ਕੈਪੀਟਲ ਰਿਹਾ ਵਾ। ਜਿਹੜੇ ਵੀ ਦੂਰ ਦਰਾਜ਼ ਦੇ ਇਲਾਕੇ ਆ ਨਾ, ਉਹਨਾਂ ਨੂੰ ਲਾਹੌਰ ਨਾਲ ਇੱਕ ਹੈ ਆ ਚੀਜ਼ ਹੁੰਦੀ। ਇਸ ਤਰ੍ਹਾਂ ਦਿੱਲੀ ਨਾਲ ਸਾਨੂੰ ਪੰਜਾਬੀਆਂ ਨੂੰ ਹੈ ਆ। ਅਸੀਂ ਜਦੋਂ ਗੱਲ ਕਰਨੀ ਆ ਨਾ, ਗੱਲ ਕਰਨੇ ਕਿ ਦਿੱਲੀ ਤਖਤ ਦਿੱਲੀ ਢਾ ਦਿਆਂਗੇ, ਦਿੱਲੀ ਹੈ। ਇਸ ਤਰ੍ਹਾਂ ਯਾਨੀ ਕਿ ਇਹ ਜਿਹੜੇ ਦੂਰ ਦੇ ਇਲਾਕੇ ਆ ਨਾ ਲਾਹੌਰ ਤੋਂ, ਕਿਉਂਕਿ ਹਕੂਮਤ ਜਿਹੜੀ ਹੁਕਮਰਾਨ ਹੁੰਦੇ ਆ ਨਾ ਜਿਹੜੇ, ਉਹ ਉਹਨਾਂ ਨਾਲ ਰਾਇਆ ਨੂੰ ਮੁਹੱਬਤ ਬਹੁਤ ਘੱਟ ਹੀ ਹੁੰਦੀ ਆ। ਫਿਰ ਕਈ ਵਾਰੀ ਨਾ ਉਹ ਹੁਕਮਰਾਨਾਂ ਦੀ ਵਜ੍ਹਾ ਤੋਂ ਉਸ ਇਲਾਕੇ ਨੂੰ ਤੋਂ ਹੋ ਜਾਂਦੀ ਆ। ਜਿਸ ਤਰ੍ਹਾਂ ਹੁਣ ਦਿੱਲੀ ਦਾ ਸਾਰਾ ਯਾਨੀ ਕਿ ਹਲੇ ਦਿੱਲੀ ਦੇ ਆਵਾਮ ਵੀ ਸਾਡੇ ਵਰਗੇ ਸਾਜੇ ਮਾਝੇ ਬਥੇਰੇ ਇਸ ਤਰ੍ਹਾਂ ਹੀ ਲਾਹੌਰ ਤੋਂ ਤਖਤੇ ਲਾਹੌਰ ਵਾਲੀ ਜਿਹੜੀ ਟਰਮ ਚੱਲ ਪਈ ਉਹਦੇ ਕਰਕੇ ਉਹ ਫਿਰ ਸਾਰਾ ਜਿਹੜਾ ਨਾ ਉਹ ਹੋ ਗਿਆ ਕਿ ਕਿਉਂਕਿ ਜਿਹੜੇ ਵੀ ਅੰਡਰ ਡਿਵੈਲਪ ਏਰੀਆ ਨਾ, ਉੱਥੇ ਅਹਿਸਾਸੇ ਮਹਿਰੂਮੀ ਹੁੰਦਾ ਵਾ। ਤੇ ਅਗਰ ਦੇਖਿਆ ਜਾਏ ਤੇ ਸਾਡਾ ਜਿਹੜਾ ਨਾ ਇਹ ਜਿਹੜਾ ਝੰਗਵੀ ਜਾਂ ਇਸ ਨੂੰ ਅਸੀਂ ਕਹਿ ਦਿੰਦੇ ਆ ਜਟਕੀ ਵੀ ਕਹਿ ਦਿੰਦੇ ਆ, ਇਹ ਲਹਿਜੇ ਦੇ ਸਭ ਤੋਂ ਜ਼ਿਆਦਾ ਬੋਲਣ ਵਾਲੇ ਲੋਕ ਜਿਹੜੇ ਆ ਨਾ ਇਹ ਹੈ ਆ। ਫਿਰ ਦੇਖੋ ਪੰਜਾਬੀ ਫਿਲਮਾਂ 'ਚ ਜਿਸ ਬੰਦੇ ਨੇ ਸਭ ਤੋਂ ਜ਼ਿਆਦਾ ਪੰਜਾਬੀ ਫਿਲਮਾਂ ਲਿਖੀਆਂ ਨਾ, ਉਹ ਨਾਸਰ ਅਦੀ ਹੈ। ਉਹ ਸਰਗੋਧੇ ਕੋਟ ਮੋਮਨ ਵਾਲੀ ਸਾਈਡ ਦੇ ਇਸ ਸਾਈਡ ਉਹਨਾਂ ਦੀ ਜ਼ੁਬਾਨ ਵੀ ਜਿਹੜੀ ਅਸਲ ਸੀ ਨਾ ਉਹੀ ਸੀ। ਲੇਕਿਨ ਉਹਨਾਂ ਨੇ ਜਿਹੜੀ ਹੈ ਨਾ ਫਿਲਮ ਸਾਰੀ ਉਹਨਾਂ ਨੇ ਉਹੀ
ਯਾਨੀ ਕਿ ਸੈਂਟਰਲ ਪੰਜਾਬ ਵਾਲੇ ਮਾਝੇ ਵਾਲੇ ਸਟਾਈਲ ਵਿੱਚ ਲਿਖੀ ਆ ਹੈ ਜਦ ਉਹ, ਕਿਉਂਕਿ ਹੁੰਦਾ ਨਾ ਕਈ ਵਾਰੀ ਹੁੰਦਾ ਕਿ ਕੋਈ ਥੋੜਾ ਜਿਹਾ ਅੰਗ ਯਾਨੀ ਕਿ ਜਿਹੜਾ ਵਾ ਨਾ ਉਹ ਲਿਟਰੇਰੀ ਚ ਆ ਜਾਂਦਾ ਵਾ, ਜਿਸ ਤਰ੍ਹਾਂ ਉਰਦੂ ਹੋਰ ਬਹੁਤ ਸਾਰੀ ਜਗ੍ਹਾ ਤੇ, ਲੇਕਿਨ ਉਹ ਲਖਨਊ ਦਾ ਤੇ ਦਿੱਲੀ ਦਾ ਜਿਹੜਾ ਵਾ ਨਾ ਉਹਦਾ ਅਸਰ ਜ਼ਿਆਦਾ ਆ ਗਿਆ ਉਰਦੂ ਤੇ। ਇਸ ਤਰ੍ਹਾਂ ਯਾਨੀ ਕਿ ਪੰਜਾਬੀ ਤੇ ਨਾ ਉਹ ਕਿ ਮਾਝੇ ਦਾ ਜਿਹੜਾ ਨਾ, ਮਾਝੇ ਨੂੰ ਇੱਕ ਕਿਸਮ ਦਾ, ਕਿਉਂਕਿ ਉਹ ਫਿਰ ਲਾਹੌਰ ਸੀ ਨਾ ਸੈਂਟਰ, ਲਾਹੌਰ ਦੀ ਜ਼ਬਾਨ ਸੀ, ਫਿਰ ਕਮਿਊਨੀਕੇਸ਼ਨ ਰੇਡੀਓ ਉੱਤੋਂ, ਟੀਵੀ ਉੱਤੋਂ, ਕੋਈ ਜਿਹੜੇ ਅਖਬਾਰ ਰਸਾਲਾ ਵਗੈਰਾ ਉਹ ਨਿਕਲ ਰਿਹਾ ਉੱਥੋਂ। ਉਹ ਫਿਰ ਇੱਕ ਦੌਰ 'ਚ ਯਾਨੀ ਕਿ ਜਿਹੜਾ ਨਾ ਮਾਝੇ ਨੂੰ ਯਾਨੀ ਕਿ ਮੰਨ ਲਿਆ ਗਿਆ ਕਿ ਇਹ ਜਿਹੜਾ ਨਾ ਇਹ ਸੈਂਟਰਲ ਇਹੀ ਯਾਨੀ ਕਿ ਜਿਹੜਾ ਬੁਨਿਆਦੀ ਜਿਹੜਾ ਨਾ ਇਹ ਹੈ ਆ। ਨਹੀਂ, ਗੱਲ ਤੁਸੀਂ ਬੜੀ ਵਧੀਆ ਕੀਤੀ ਆ। ਅਸੀਂ ਸਾਡੀ ਗੱਲ ਕਰਨ ਦਾ ਮਕਸਦ ਇਹ ਆ ਜ਼ੇਬੀ ਹਿੰਜਰਾ ਸਾਹਿਬ ਦੀ ਵੀਡੀਓ ਨੂੰ ਲੈ ਕੇ, ਵੀ ਗੱਲ ਇਹ ਹੈਗੀ ਆ, ਇਹ ਬਿਹਤਰੀਨ ਤਰੀਕਾ ਸੀ। ਤੁਸੀਂ ਝੰਗਵੀ ਨਾ ਵੀ ਕਹਿੰਦੇ ਨਾ, ਤੁਸੀਂ ਉਹਨੂੰ ਪੰਜਾਬੀ ਕਹੋ ਯਾਰ। ਹਾਂ, ਇਹ ਲਹਿਜੇ ਆ ਪੰਜਾਬੀ ਦੇ, ਲੇਕਿਨ ਹੈ ਤਾਂ ਪੰਜਾਬੀ ਆ, ਪੰਜਾਬੀ ਦਾ ਸ਼ਾਇਰ ਆ, ਪੰਜਾਬੀ ਚ ਗੱਲ ਕੀਤੀ ਆ। ਇਹ ਵੰਡਾ ਪਾਣ ਦੀ ਤੁਹਾਨੂੰ ਲੋੜ ਕੀ ਆ? ਵਿਊਜ਼ ਦੀ ਖਾਤਰ? ਸਿਰਫ ਵੀ 4 ਵਿਊਜ਼ ਜਿਹੜੇ ਆ ਉਹ ਇਕੱਠੇ ਹੋ ਜਾਣ? ਉਹਦੇ ਚ ਦੱਸਾਂ ਕਿ ਉਹਦੇ ਚ 2-3 ਚੀਜ਼ਾਂ, ਕਈ ਵਾਰੀ ਦੱਸਾਂ ਕਿ ਹੁੰਦਾ, ਕਈ ਵਾਰੀ ਚੀਜ਼ਾਂ ਇੰਟੈਂਸ਼ਨ ਨਾ ਹੁੰਦੀਆਂ, ਕਈ ਵਾਰੀ ਲਾ ਇਲਮੀ ਨਾਲ ਹੁੰਦੀਆਂ। ਕਈ ਵਾਰੀ ਉਹ ਪਤਾ ਨਹੀਂ ਹੁੰਦਾ ਹੈ ਚੀਜ਼ਾਂ ਦਾ ਨਾ। ਪਰ ਮੈਨੂੰ ਜ਼ੇਬੀ ਨਾਲ ਨਾ ਇਹ ਸ਼ਿਕਵਾ ਹੈ ਆ ਕਿ ਇਸ ਥੋੜੀ ਜਿਹੀ ਸਖਤ ਮੁੱਦਾ ਉਹਨਾਂ ਦਾ ਠੀਕ ਆ, ਲੇਕਿਨ ਜ਼ਰਾ ਡਿਕਸ਼ਨ ਤੇ ਨਾ ਥੋੜਾ ਜਿਹਾ ਗੌਰ ਜਿਹੜਾ ਵਾ ਨਾ। ਚਲੋ ਉਹ ਠੀਕ ਹੈ ਰਾਣਾ ਸਾਹਿਬ। ਦੂਜੀ ਗੱਲ ਮੈਂ ਤੁਹਾਨੂੰ, ਤੁਸੀਂ ਕਹਿੰਦੇ ਲਾ ਇਲਮੀ ਦੀ ਗੱਲ ਕਰਦੇ ਨਾ, ਜਦੋਂ ਇੱਕ ਬੰਦੇ ਨੇ, ਮੈਂ ਕਲੀਅਰ ਕਰਤਾ, ਸ਼ੇਰ ਪੜਨ ਵਾਲੇ ਨੇ ਕਲੀਅਰ ਕਰਤਾ ਵੀ ਇਹ ਮੇਰੀ ਯਾਰ ਸਾਡੇ ਦੱਸਾਂ ਕੀ ਵਾ, ਸਾਡੇ ਮੀਡੀਆ ਤੇ ਨਾ ਤੁਸੀਂ ਕਦੇ ਵੱਡੇ ਵੱਡੇ ਚੈਨਲਾਂ 'ਚ ਦੇਖ ਲਓ ਕਿ ਉਰਦੂ ਦੀ ਅਮਲਾ ਦੀਆਂ ਗਲਤੀਆਂ ਜਿਹੜੀਆਂ ਨਾ, ਉੱਥੋਂ ਪਤਾ ਲੱਗ ਜਾਂਦਾ ਵਾ ਵੀ ਕਿਸ ਕਿਸਮ ਦੇ ਬੰਦੇ ਯਾਨੀ ਕਿ ਜਿਹੜੇ ਨਹੀਂ ਹੈ ਤਾਂ ਪਿੱਛੇ ਹੀ ਬੈਠੇ ਆ, ਜਿਨ੍ਹਾਂ ਨੇ ਟੋਟੇ ਬਣਾਏ ਆ, ਜਿਹਨੇ ਕੀਤੇ ਉਹ ਪਿੱਛੇ ਬੈਠੇ ਆ। ਉਹਦੇ ਵਿੱਚ ਜਨੇਦ ਸਲੀਮ ਸਾਹਿਬ ਸ਼ਾਮਲ ਨਹੀਂ ਹੈ। ਅਸੀਂ ਤਾਂ ਇਹ ਗੱਲ ਕਰਦੇ ਆ, ਤੇ ਨਾਲੇ ਉਹ ਬੜੇ ਪੜ੍ਹੇ ਲਿਖੇ ਬੰਦੇ ਆ, ਅਸੀਂ ਤਾਂ ਉਹਨਾਂ ਦੀ ਉਹਨੂੰ ਰਲ ਨਹੀਂ ਸਕਦੇ ਹਾਂ। ਲੇਕਿਨ ਜ਼ੇਬੀ ਸਾਹਿਬ ਦਾ ਮੁੱਦਾ ਜੀ ਬੜਾ, ਇਹ ਮੁਕੱਦਮਾ ਲੜਨਾ ਸੌਖਾ ਨਹੀਂ ਹੈ। ਤੀਜੀ ਕਾਨਫਰੰਸ ਲਾਹੌਰ ਦੇ ਵਿੱਚ ਹੋਣ ਜਾ ਰਹੀ ਹੈ ਜੀ 5 ਤਰੀਕ ਨੂੰ। ਅਸੀਂ ਤਾਂ ਇਹ ਕਹਾਂਗੇ ਜੇ ਸਾਡੀ ਵੀਡੀਓ ਕਿਸੇ ਤਰ੍ਹਾਂ ਸਾਡੇ ਵੀਰਾਂ ਤੱਕ ਪਹੁੰਚਦੀ ਆ, ਜਿਹੜੇ ਪੰਜਾਬੀ ਕਾਨਫਰੰਸ ਦੇ ਲੰਬਰਦਾਰ ਹੈਗੇ ਆ, ਉੱਥੇ ਵੀ ਇਹ ਗੱਲ ਜਿਹੜੀ ਆ ਇਹ ਕੀਤੀ ਜਾਵੇ, ਉੱਥੇ ਇਹ ਗੱਲ ਦੱਸੀ ਜਾਵੇ ਵੀ ਇਹ ਸਾਡੇ ਲਹਿਜੇ ਆ, ਇਹ ਸਾਡੇ ਪੰਜਾਬੀ ਆ। ਕੋਈ ਭਵਾਤ ਹੋਵੇ, ਕੋਈ ਮਾਝਾ, ਕੋਈ ਮਲਵਾਈ ਹੋਵੇ, ਮਾਲਵੀ ਹੋਵੇ, ਦੁਆਬੀ ਹੋਵੇ, ਮਝਾਣੀ ਹੋਵੇ, ਕੋਈ ਵੀ ਹੋਵੇ। ਦੇਖੋ ਜੀ, ਜਿਹੜੀ ਫਿਰ ਗੱਲ ਆ ਜਾਂਦੀ ਹੈ ਨਾ, ਤੁਸੀਂ ਕਹਿ ਤਾਂ ਦਿੰਦੇ ਆ ਵੀ ਪੰਜਾਬੀ ਦੀ ਬੋਲਣ ਵਾਲੇ ਤੇ ਪੰਜਾਬੀ ਬੋਲਣ ਵਾਲੇ। ਦੇਖੋ ਇਸ 'ਚ ਵੀ ਚੀਜ਼ਾਂ ਦਾ ਨਾ, ਜਿਹੜਾ ਇੱਕ ਬੰਦਾ ਨਾਵਲ, ਅਫਸਾਨਾ, ਸ਼ਾਰਟ ਸਟੋਰੀ ਲਿਖਦਾ ਨਾ, ਉਹ ਵੀ ਅਦਬ ਦੀ ਖਿਦਮਤ ਕਰਦਾ। ਜਿਹੜਾ ਉਸ ਤੇ ਤਨਕੀਦ ਵਾਲਾ ਕੰਮ ਕਰਦਾ ਵਾ, ਹਾਂਜੀ, ਉਹ ਵੀ ਅਦਬ ਦੀ ਖਿਦਮਤ ਕਰਦਾ। ਜੇ ਕੋਈ ਡਰਾਮਾ ਕਰਦਾ ਵਾ, ਗਾਣਾ ਗਾਉਂਦਾ ਵਾ, ਉਹ ਵੀ ਯਾਨੀ ਕਿ ਉਸ ਤਰ੍ਹਾਂ ਹੀ ਗੱਲ ਕਰਦਾ। ਨਹੀਂ, ਮੈਂ ਨਾ ਇੱਕ ਗੱਲ ਦੀ, ਅਸੀਂ ਬਾਜ਼ ਔਕਾਤ ਨਾ ਇੱਕ ਰਵਾਨੀ ਜਿਹੀ 'ਚ ਗੱਲ ਕਹਿ ਦਿੰਦੇ ਆ ਕਿ ਇਹ ਪੰਜਾਬੀ ਵੀ ਇਹ ਪੰਜਾਬੀ ਲਈ, ਪੰਜਾਬੀ ਅਗਰ ਬੋਲੀ ਨਹੀਂ ਨਾ ਜਾਏਗੀ ਹੈ ਤੇ ਉਹ ਫਿਰ ਉਹਦੇ ਲਈ ਬੋਲਿਆ ਵੀ ਨਹੀਂ ਜਾਏਗਾ। ਨਹੀਂ, ਇਹ ਗੱਲ ਤੁਹਾਡੀ ਠੀਕ ਆ। ਮੈਂ ਤਾਂ ਇਹ ਗੱਲ ਕਰਦਾ, ਮੈਂ ਇਹ ਨਹੀਂ ਕੀਤੀ, ਵੰਡ ਨਹੀਂ ਕੀਤੀ। ਨਹੀਂ, ਮੈਂ ਇਹ ਗੱਲ ਕਰਦਾ ਵੀ ਜਿਹੜੇ ਪੰਜਾਬੀ ਬੋਲ ਰਹੇ ਆ ਨਾ, ਇਹਦਾ ਮਤਲਬ ਇਹ ਨਹੀਂ ਹੈਗਾ, ਮੈਂ ਤਾਂ ਆਪਣੇ ਆਪ ਨੂੰ ਇਹਦੇ ਵਿੱਚ ਸ਼ਾਮਲ ਕਰਦਾ ਕਿ ਜਿਹੜੇ ਇਹ ਨਹੀਂ ਹੈ ਵੀ ਇਹ ਪੰਜਾਬੀ ਦੀ ਖਿਦਮਤ ਨਹੀਂ ਹੈਗੀ, ਜਾਂ ਇਹ ਪੰਜਾਬੀ ਫਿਰ ਬੋਲੀ ਕਿੱਦਾਂ ਜਾਊਗੀ ਜੇ ਬੋਲਣਾ। ਨਹੀਂ ਜੀ, ਦੇਖੋ, ਲੇਕਿਨ ਇੱਕ ਬੰਦਾ ਜੀ ਮੁਕੱਦਮਾ ਲੜਦਾ, ਫਰਕ ਤਾਂ ਹੈ ਨਾ। ਦੇਖੋ ਜਿਹੜਾ ਨਾ ਪੰਜਾਬੀ ਵਾਲੀ ਗੱਲ ਆ, ਜਿਹੜੀ ਬਹੁਤ ਅਰਸਾ ਪਹਿਲੇ ਜਿਹੜਾ ਵਾ ਨਾ ਮਸੂਦ ਖੱਦਰਪੋਸ਼, ਉਹਨਾਂ ਦਾ ਬੜਾ ਯਾਨੀ ਕਿ ਜਿਹੜਾ ਨਾ ਹੈ, ਬਲਕਿ ਪੰਜਾਬੀ ਦੇ ਉਹਦੇ ਅਵਾਰਡ ਵੀ ਉਹਨਾਂ ਦੇ ਨਾਮ ਤੇ ਆਏ ਆ। ਫਿਰ ਇੱਕ ਨਜਮੁਲ ਹਸਨ ਸਈਦ, ਉਹ ਹੈਗੇ, ਉਹਨਾਂ ਦਾ ਬੜਾ ਹੈ ਆ ਲਿਖਣ 'ਚ। ਫਿਰ ਹਨੀਫ ਰਾਮੇ ਜਿਹੜਾ ਵਾ ਨਾ, ਉਹਨਾਂ ਨੇ ਜਿਹੜਾ ਵਾ ਪੰਜਾਬ ਦਾ ਮੁਕੱਦਮਾ, ਇੱਕ ਬੁੱਕ ਯਾਨੀ ਕਿ ਜਿਹੜੀ ਹੈ ਨਾ ਲਿਖੀ, ਤਜ਼ਾਜ਼ ਆਸਨ ਜਿਹੜੇ ਆ ਉਹਨਾਂ ਨੇ। ਇਹ ਤਾਂ ਰਾਣਾ ਸਾਹਿਬ ਪੁਰਾਣੇ ਉਹ ਹੈਗੇ ਆ ਨਾ। ਮੈਂ ਤਾਂ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਇਸ ਟਾਈਮ ਕਿ YouTube ਦੇ ਕ੍ਰੀਏਟਰ ਹੈਗੇ ਆ, ਸੋਸ਼ਲ ਮੀਡੀਆ ਸਟਾਰ ਹੈਗੇ ਆ, ਮੈਂ ਤਾਂ ਉਹਨਾਂ ਦੀ ਗੱਲ ਕਰਦਾ। ਮੈਂ ਤਾਂ ਇਹ ਕਹਿੰਦਾ ਕਿ ਇਹ ਬਹੁਤ ਚੰਗਾ ਕੰਮ ਕਰ ਰਹੇ ਸਾਰੇ, ਲੇਕਿਨ ਰਾਣਾ ਸਾਹਿਬ ਜਿਹੜਾ ਕੋਈ ਪੰਜਾਬੀ ਅਸਲ 'ਚ ਇੱਕ ਗੱਲ ਕਰਦਾ ਉਹਦਾ ਫਰਕ ਹੈ। ਦੋ ਚੀਜ਼ਾਂ ਹੈ ਨਾ ਕਿ ਜ਼ੇਬੀ ਜਿਹੜਾ ਨਾ, ਉਹ ਜ਼ੁਬਾਨ ਦੇ ਹਵਾਲੇ ਨਾਲ ਨਾ ਪੜ੍ਹਿਆ ਲਿਖਿਆ ਬੰਦਾ ਵਾ। ਹੁਣ ਸਾਡੇ ਬਹੁਤ ਸਾਰੇ ਭਾਈ ਜਿਹੜੇ ਆ ਨਾ, ਜਿਹੜੇ ਬਹੁਤ ਪਾਪੂਲਰ, ਉਹ ਇੰਨੇ ਜ਼ਿਆਦਾ
ਪੜ੍ਹੇ ਲਿਖੇ ਨਹੀਂ ਹੈ ਹੂੰ ਉਹ ਉਸ ਕਰਕੇ ਲੈਂਗੁਏਜ ਦੀ ਡਿਫੈਂਸ ਚ ਉਹ ਉਸ ਤਰ੍ਹਾਂ ਗੱਲ ਨਹੀਂ ਯਾਨੀ ਕਿ ਜਿਹੜਾ ਵਾ ਨਾ ਕਰ ਸਕਦੇ ਉਹਨਾਂ ਦੀ ਯਾਨੀ ਕਿ ਉਹ ਪੜ੍ਹਾਈ ਨਹੀਂ ਹੈ ਤਰਬੀਅਤ ਨਹੀਂ ਹੈ ਉਸ ਤਰ੍ਹਾਂ ਯਾਨੀ ਹੁਣ ਇੱਕ ਬੰਦਾ ਜਿਹੜਾ ਵਾ ਨਾ ਪੜ੍ਹੇ ਲਿਖੇ ਬੰਦਿਆਂ ਚ ਬੈਠਿਆ ਵਾ ਜਾਂ ਪੜ੍ਹਿਆ ਵਾ ਉਹਦਾ ਯਾਨੀ ਕਿ ਡਿਫਰੈਂਸ ਜਿਹੜਾ ਜ਼ੇਬੀ ਹੈ ਨਾ ਉਸ ਦਾ ਐਕਸਪੋਜ਼ਰ ਹੋਰ ਹਿਸਾਬ ਦਾ ਵਾ ਹੈ ਸਾਡੇ ਬਹੁਤ ਸਾਰੇ ਵਲਾਗਰ ਜਿਹੜੇ ਸਾਹਿਬ ਤੁਸੀਂ ਮਜਾਜਨ ਲਾਹੌਰ ਤੋਂ ਸਾਡੀ ਇੱਕ ਭੈਣ ਹੈ ਕਦੇ ਉਹਨੂੰ ਸੁਣਿਆ ਨਹੀਂ ਮੇਰੇ ਨਹੀਂ ਜਿਹੜਾ ਤੁਸੀਂ ਵੀ ਜੇ ਨਹੀਂ ਸੁਣਿਆ ਤਾਂ ਜਾ ਕੇ ਜ਼ਰੂਰ ਸੁਣਿਓ ਜੀ ਵੀ ਪੰਜਾਬੀ ਲਈ ਬੋਲਣਾ ਪੰਜਾਬੀ ਦੇ ਬਾਰੇ ਚ ਦੱਸਣਾ ਗੱਲ ਇਹ ਆ ਨਾ ਦੇਖੋ ਗੱਲ ਇੰਨੀ ਕੀ ਆ ਵੀ ਪੰਜਾਬੀ ਦੇ ਲਹਿਜੇ ਤਾਂ ਮੁxtਲਿਫ ਹੋ ਸਕਦੇ ਆ ਪੰਜਾਬੀ ਵੰਡੀ ਨਹੀਂ ਜਾ ਸਕਦੀ ਮੈਂ ਇੱਕ ਛੋਟਾ ਜਿਹਾ ਚੈਨਲ ਦੂਸਰਾ ਸ਼ੁਰੂ ਕੀਤਾ ਸੀ ਪੁਆਧੀ ਦੇ ਵਿੱਚ ਦੇਖੋ ਸਾਡੇ ਘਰਾਂ ਦੇ ਵਿੱਚ ਸਾਡੇ ਉਹਦੇ ਵਿੱਚ ਹਲੇ ਵੀ ਬਹੁਤ ਸਾਰਾ ਇਲਾਕਾ ਪੁਆਧੀ ਬੋਲੀ ਜਾਂਦੀ ਆ ਉਹ ਪਿੱਛੇ ਕਿਉਂ ਆ ਨਾ ਤੁਹਾਨੂੰ ਉਹਦੇ ਵਿੱਚ ਕੋਈ ਫਿਲਮ ਦੇਖਣ ਨੂੰ ਲੱਭੂਗੀ ਨਾ ਉਹਦੇ ਵਿੱਚ ਤੁਹਾਨੂੰ ਕੋਈ ਸ਼ਾਇਰ ਕੋਈ ਚੰਗੇ ਤਕੜੇ ਅੱਗੇ ਨਜ਼ਰ ਆ ਨਾ ਉਹ ਵਜ੍ਹਾ ਕੀ ਆ ਤੁਹਾਨੂੰ ਕ੍ਰੀਏਟਰ ਨਹੀਂ ਨਜ਼ਰ ਆਣਗੇ ਉਹਦੇ ਉੱਤੇ YouTube ਤੇ ਨਹੀਂ ਬਹੁਤ ਸਾਰੇ ਘੱਟ ਆ ਸੋਸ਼ਲ ਮੀਡੀਆ ਤੇ ਬਹੁਤ ਘੱਟ ਹੈਗੇ ਆ ਪੁਆਧੀ ਦੇ ਵਿੱਚ ਗੱਲ ਕਰਨ ਵਾਲੇ ਉਹ ਫਿਰ ਉਹਨੇ ਹੌਲੀ ਹੌਲੀ ਪਿੱਛੇ ਹੀ ਚੱਲ ਜਾਣਾ ਨਾ ਹੁਣ ਮੈਂ ਤੁਹਾਨੂੰ ਦੱਸਦਾ ਕਿ ਪੰਜਾਬੀ ਚ ਨਾ ਸਾਡੇ ਮੇਰੇ ਕਲਾਸ ਫੈਲੋ ਹੈ ਚੰਗ ਦੇ ਅਬਦੁਲ ਹਮੀਦ ਭੁੱਟਾ ਅੱਜ ਕੱਲ ਜਾਪਾਨ ਚ ਐਂਬੈਸਡਰ ਆ ਉਹਨਾਂ ਦੇ ਵੱਡੇ ਭਾਈ ਨਾ ਸਈਦ ਭੁੱਟਾ ਉਹਨਾਂ ਦਾ ਪੰਜਾਬੀ ਜਿਹੜਾ ਥੀਸਿਸ ਆ ਨਾ ਉਹ ਪੰਜਾਬੀ ਸ਼ਾਇਰਾਂ ਤੇ ਦੋੜੇ ਵਾਲਿਆਂ ਤੇ ਕਾਫੀ ਤੇ ਉਹ ਝੰਗ ਦੇ ਰਹਿਣੇ ਵਾਲੇ ਆ ਹੈ ਇਹ ਨਹੀਂ ਹੈ ਕਿ ਉਹਨਾਂ ਨੂੰ ਹੁਣ ਕਹਿੰਦੇ ਵੀ ਇਹਨਾਂ ਨੇ ਸਰਾਇਕੀ ਤੇ ਕੰਮ ਕੀਤਾ ਵਾ ਹਾਂਜੀ ਹਾਂ ਉਹਨਾਂ ਨੇ ਉਹਨਾਂ ਨੇ ਪੰਜਾਬੀ ਤੇ ਕੰਮ ਕੀਤਾ ਵਾ ਗੱਲ ਹੈਗੀ ਆ ਭਾਵੇਂ ਕੋਈ ਸਰਾਇਕੀ ਦੀ ਗੱਲ ਹੋਵੇ ਮੁਲਤਾਨੀ ਦੀ ਗੱਲ ਹੋਵੇ ਪੁਆਧੀ ਦੀ ਗੱਲ ਮਾਝੇ ਦੀ ਮਾਲਵੀ ਦੀ ਦੁਆਬੇ ਦੀ ਹਰਿਆਣਵੀ ਦੀ ਗੱਲ ਹੋਵੇ ਤਾਂ ਉੱਥੇ ਪੰਜਾਬੀ ਦਾ ਲਫ਼ਜ਼ ਇਸਤੇਮਾਲ ਹੋਣਾ ਚਾਹੀਦਾ ਆ ਪੰਜਾਬੀ ਨੂੰ ਵੰਡਣ ਦੀ ਕੋਸ਼ਿਸ਼ ਨਹੀਂ ਹੋਣੀ ਚਾਹੀਦੀ ਗੱਲ ਤਾਂ ਸਿਰਫ ਇੰਨੀ ਕੀ ਹੈਗੀ ਸੀਗੀ ਤੇ ਬਾਕੀ ਜੀ ਸ਼ਾਮ ਦਾ ਵੇਲਾ ਹੋ ਗਿਆ ਰਾਣਾ ਸਾਹਿਬ ਹਾਂ ਹੈ ਵੀਡੀਓ ਅਸੀਂ ਬੜੀ ਲੇਟ ਸ਼ੁਰੂ ਕੀਤੀ ਸੀਗੀ ਤੇ ਇਹ ਸਾਡੀ ਥੋੜੀ ਜਿਹੀ ਉਹ ਕੋਸ਼ਿਸ਼ ਮੈਂ ਕਹਿੰਦਾ ਕਿ ਸਾਡੇ ਜਿਹੜੇ ਵੀਰ ਪੰਜਾਬੀ ਉਹਨਾਂ ਦੇ ਵਿੱਚ ਲਹਿਜਿਆਂ ਦੇ ਵਿੱਚ ਬੋਲਣ ਦੀ ਉੱਥੇ ਇਜਾਜ਼ਤ ਦਿੱਤੀ ਜਾਵੇ ਰਾਣਾ ਸਾਹਿਬ ਬੀਕੇ ਗੋਂਦਲ ਸਾਡਾ ਇੱਕ ਵੀਰ ਹੈਗਾ ਆ ਪੰਜਾਬੀ ਦਾ ਉਹ ਬੜਾ ਅੱਛਾ ਸਟਾਰ ਆ ਟਿਕਟੌਕ ਦੇ ਉੱਤੇ ਉਹਨਾਂ ਦੇ ਨਾਲ ਇੱਕ ਮੁੰਡਾ ਤਹਿਸੀਨ ਹੁੰਦਾ ਰਾਜਪੂਤ ਰਾਣਾ ਹੈਗਾ ਆ ਉਹ ਵੀਡੀਓ ਦੇ ਵਿੱਚ ਬੀਕੇ ਗੋਂਦਲ ਅਗਰ ਪੰਜਾਬੀ ਚ ਗੱਲ ਕਰਦਾ ਉਹਦਾ ਲਹਿਜਾ ਜਿਹੜਾ ਮਿਰਜੀ ਰੱਖੇ ਉਹ ਮੁੰਡਾ ਆਪਣਾ ਪੁਆਧੀ ਵਾਲਾ ਹਰਿਆਣੀ ਵਾਲਾ ਲਹਿਜਾ ਦੇਖੋ ਜੀ ਆਪਣਾ ਨਾਲ ਰੱਖਦਾ ਤਾਂ ਜਦੋਂ ਪੰਜਾਬੀ ਦੇ ਵੱਡੇ ਵਲਾਗਰ ਕੀਤੇ ਨਾ ਮੈਂ ਤਾਂ ਪਹਿਲੇ ਨੰਬਰ ਤੇ ਵਿਹਲੇ ਮੁੰਡੇ ਵਾਲੇ ਨੂੰ ਰੱਖਿਆ ਜਿਹਦੇ ਕਾਫੀ ਸਾਰੇ ਬੰਦੇ ਨੇ ਉਹ ਮੰਨਣ ਅਸੀਂ ਪੰਜਾਬੀ ਅਸੀਂ ਉਹਨਾਂ ਨੂੰ ਪੰਜਾਬੀ ਗਿਣਦੇ ਆ ਅਸੀਂ ਪੰਜਾਬ ਤੋਂ ਉਹ ਹੁਣ ਦੇਖੋ ਉੱਥੇ ਅਜਰਕ ਕਾਲੇ ਰੰਗ ਦੀ ਇੱਕ ਲਹਿਦੀ ਉਹ ਕਰਕੇ ਉਹਨਾਂ ਨੇ ਉੱਥੇ ਲਾ ਲਈ ਇੰਜ ਮੰਗਵਾ ਕਲਚਰ ਨਹੀਂ ਹੋਣਾ ਚਾਹੀਦਾ ਪੰਜਾਬੀ ਆ ਤੁਸੀਂ ਭਾਵੇਂ ਕੋਈ ਸਰਾਕੀ ਬੋਲੇ ਕੋਈ ਮੁਲਤਾਨੀ ਬੋਲੇ ਕੋਈ ਲੇਕਿਨ ਉਹਦਾ ਜਿਹੜਾ ਉਹਦੀ ਹੈਡਿੰਗ ਆ ਨਾ ਜਿਹੜਾ ਉੱਤੇ ਠੱਪਾ ਲੱਗਦਾ ਉਹ ਪੰਜਾਬੀ ਦਾ ਹੀ ਹੈਗਾ ਵੀਰ ਜੀ ਅਸੀਂ ਸਾਰੇ ਪੰਜਾਬੀ ਆ ਆਖਰ ਦੇ ਉੱਤੇ ਜੀ ਮੈਨੂੰ ਤੇ ਰਾਣਾ ਅਸਲਮ ਖਾਨ ਵਕਾਰ ਸਾਹਿਬ ਨੂੰ ਜੀ ਦਿਓ ਇਜਾਜ਼ਤ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ ਜੀ ਪਾਕਿਸਤਾਨ ਜ਼ਿੰਦਾਬਾਦ ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ ਰੱਬ ਰੱਖ